ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਕਿਆਣਾ। ਅਟਾਰਨੀ ਟਿਕਿਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਰਾਜਗਰਨ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅਪਡੇਟ ਇਮੀਗ੍ਰੇਸ਼ਨ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-272-5200 4082725200 ਦੇ ਉੱਤੇ। ਵੱਖ-ਵੱਖ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਕੀ ਕੁਛ ਇਮੀਗ੍ਰੇਸ਼ਨ ਦੇ ਜਿਹੜੀਆਂ ਨਿਊਜ਼ ਆ ਉਹ ਚੱਲ ਰਹੀਆਂ ਆ, ਅਤੇ ਕਾਲਸ ਜਿਹੜੀਆਂ ਉਹ ਅੱਜ ਆਪਾਂ ਨਹੀਂ ਲਵਾਂਗੇ। ਅਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅਟਾਰਨੀ ਜੇ ਟਿਰਕਣਾ ਜੀ। USCIS ਨੇ ਆਈਡੈਂਟੀਟੀ ਚੈੱਕ ਦੀ ਵਰਤੋਂ ਕਰਦੇ ਹੋਏ ਇੱਕ ਸਾਬਕਾ ਲੈਟਵੀਆ ਦਾ ਰਿਐਲਿਟੀ TV ਕੰਟੈਸਟੈਂਟ, ਜਿਸ ਦੀ ਵਾਇਲੈਂਟ ਕ੍ਰਿਮੀਨਲ ਹਿਸਟਰੀ ਸੀ, ਉਸ ਨੂੰ ਗ੍ਰਿਫਤਾਰ ਕੀਤਾ ਹੈ। ਜੀ ਬਿਲਕੁਲ। ਸੋ ਇਹ ਜਿਹੜਾ ਸੀਗਾ ਲਾਤਵੀਆ ਦਾ ਸਟਾਰ ਸੀਗਾ, ਆਪਣਾ ਡਾਂਸਿੰਗ ਵਿਦ ਦ ਸਟਾਰਸ ਕਾਫੀ ਫੇਮਸ ਜਿਹੜਾ TV ਸੀਰੀਜ਼ ਹੈਗੀ ਹੈ, ਉਹਦੀ ਲਾਤਵੀਆ ਦੀ ਵਰਜ਼ਨ ਸੀਗੀ ਉੱਦਾਂ ਦਾ ਬ੍ਰਿਟਿਸ਼ TV ਸ਼ੋਅ ਜਿਹੜਾ ਹੈਗਾ। ਸੋ ਇਹ ਕੀ ਕਹਿੰਦੇ ਆ ਕਿ ਇਹ ਜਿਹੜਾ ਵਿਅਕਤੀ ਸੀਗਾ, ਇਹਦਾ ਨਾਮ ਹੈਗਾ ਰੋਬਰਟਸ ਨਿਮੇਰੋ। ਇਹਦੇ ਕ੍ਰਿਮੀਨਲ ਚਾਰਜਿਸ ਸੀਗੇ ਅਤੇ ਸੈਨ ਫਰਾਂਸਿਸਕੋ ਦੇ ਵਿੱਚ ਇਹ ਰਹਿੰਦਾ ਸੀਗਾ। ਅਤੇ USCIS ਨੇ ਡਿਸਕਵਰ ਕੀਤਾ ਕਿ ਇਹਦੇ ਐਗਰਾਵੇਟਿਡ ਅਸੌਲਟ ਦੇ ਗਨ ਨੂੰ ਲੈ ਕੇ ਅਤੇ ਡਿਸਆਰਡਰਲੀ ਕੰਡਕਟ ਨੂੰ ਲੈ ਕੇ ਅਤੇ ਬੈਟਰੀ ਚਾਰਜਿਸ, ਸੈਕਸ਼ੂਅਲ ਬੈਟਰੀ ਚਾਰਜਿਸ ਜਿਹੜੇ ਇਹਦੇ ਸੀਗੇ, ਅਤੇ ਪੋਜੈਸ਼ਨ ਆਫ ਕੰਟਰੋਲਡ ਸਬਸਟੈਂਸ ਜਿਹੜਾ ਦੱਸਿਆ ਨਹੀਂ ਇਹਨਾਂ ਨੇ ਕੀ ਆ। ਕੰਟਰੋਲਡ ਸਬਸਟੈਂਸ 'ਚ ਕਈ ਸਾਰੇ ਆ ਜਾਂਦੇ ਆ, ਮਰਵਾਨਾ ਵੀ, ਭੰਗ ਵੀ ਇਹਦੇ ਵਿੱਚ ਆ ਜਾਂਦੀ ਆ। ਅਤੇ ਪੋਜੈਸ਼ਨ ਆਫ ਜਿਹੜਾ ਡਰੱਗ ਦਾ ਪੈਰਾਫਰਨੇਲੀਆ, ਕਿ ਇਕਵਿਪਮੈਂਟ ਜਿਹੜੇ ਹੋ ਗਿਆ, ਪਾਈਪਾਂ ਪੂਈਪਾਂ ਜਾਂ ਹੋਰ ਜਿਹੜੀਆਂ ਚੀਜ਼ਾਂ, ਅਤੇ ਉਹਦੇ ਕਰਕੇ ਉਹਦੀ ਇਹਨਾਂ ਨੇ ਖਬਰ ਜਿਹੜੀ ਛਾਪੀ ਆ, ਅਤੇ ਕਹਿੰਦੇ ਇਹ ਵੀਜ਼ੇ 'ਤੇ ਆਇਆ ਸੀਗਾ 2011 ਦੇ ਵਿੱਚ। ਉਸ ਤੋਂ ਬਾਅਦ ਓਵਰਸਟੇ ਸੀਗਾ, ਅਤੇ ਹੁਣ ਜਿਹੜਾ ਸੀਗਾ ਰਿਮੂਵਲ ਪ੍ਰੋਸੀਡਿੰਗ 'ਚ ਇਹਨੂੰ ਜਿਹੜਾ ਪਾਤਾ। ਸੋ ਜਿਹੜੇ ਵੀ ਬੰਦੇ ਬੇਸਿਕਲੀ ਕੱਚੇ, ਉਹਨਾਂ ਦੀ ਬੈਕਗਰਾਊਂਡ ਚੈੱਕ ਵਗੈਰਾ 'ਚ ਜਿਹੜਾ ਵੀ ਕਿਸੇ ਦਾ ਕੋਈ ਵੀ ਕ੍ਰਾਈਮ ਛੋਟਾ ਮੋਟਾ ਵੀ ਭਾਵੇਂ ਆ ਰਿਹਾ, ਉਹਨੂੰ ਇਹ ਜਿਹੜਾ ਸੀਗਾ ਅੱਗੇ ਰਿਮੂਵਲ ਪ੍ਰੋਸੀਡਿੰਗ 'ਚ ਪਾ ਦਿੰਦੇ ਆ। ਪਹਿਲਾਂ ਕੀ ਸੀਗਾ ਕਿ ਤੁਸੀਂ ਦੇਖੋ ਕਿ 2011 ਤੋਂ ਹੁਣ ਤੱਕ ਕੱਚਾ ਰਹਿ ਰਿਹਾ ਸੀਗਾ, ਜਿਹਦੇ ਵਿੱਚ ਕਿ ਇੱਕ ਟਰਮ ਟਰੰਪ ਦੀ ਖੁਦ ਦੀ ਵੀ ਸੀਗੀ। ਅਤੇ ਉਸ ਟਰਮ ਦੇ ਵਿੱਚ ਇਹ ਇੰਨੇ ਜ਼ਿਆਦਾ ਅਗਰੈਸਿਵ ਨਹੀਂ ਸੀਗੇ, ਪਰ ਹੁਣ ਜਿਹੜੇ ਇਹ ਕਾਫੀ ਜ਼ਿਆਦਾ ਜਿਹੜੇ ਅਗਰੈਸਿਵਲੀ ਚੀਜ਼ਾਂ ਨੂੰ ਹੈਂਡਲ ਜਿਹੜਾ ਕਰ ਰਹੇ। ਸੋ ਇਹ ਜਿਹੜਾ ਆਪਾਂ ਦੇਖਿਆ ਵੀ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ ਨਾ ਵੀ ਐਕਸਟਰਾ ਵੈਟਿੰਗ ਵਗੈਰਾ ਜਿਹੜੀ ਉਹ ਕਰਨੀ ਆ, ਸੋ ਇਹ ਉਸੇ ਦਾ ਹੀ ਨਤੀਜਾ ਹੈ। ਹਾਂਜੀ, ਜਿਹੜੀ ਐਕਸਟਰਾ ਵੈਟਿੰਗ ਬੇਸਿਕਲੀ AI ਟੈਕਨੋਲੋਜੀ ਦੀ ਇਹ ਕਾਫੀ ਜ਼ਿਆਦਾ ਵਰਤੋਂ ਜਿਹੜੀ ਕਰ ਰਹੇ ਆ, ਅਤੇ ਉਹਦੇ ਕਰਕੇ ਜਿਹੜਾ ਸੀਗਾ ਹੁਣ ਫੜਨੇ ਲੋਕੀ ਸੌਖੇ ਆ। ਮਤਲਬ ਸਿੰਪਲੀ ਤੁਸੀਂ ਡੇਟਾਬੇਸ ਨੂੰ ਰਨ ਕਰਨਾ, ਦੱਸਣਾ ਕਿ ਕਿਹੜੇ ਬੰਦੇ ਦੀ ਕੋਈ ਵੀ ਕਨਵਿਕਸ਼ਨ ਜਿਹੜੀ ਹੈਗੀ ਆ, ਭਾਵੇਂ DUI ਦੀ ਹੋਵੇ, ਭਾਵੇਂ ਕੋਈ ਵੀ ਹੋਵੇ, ਅਤੇ ਛੋਟੀਆਂ ਮੋਟੀਆਂ ਚੀਜ਼ਾਂ ਸਾਰੀਆਂ ਜਿਹੜੀਆਂ ਡੇਟਾਬੇਸ ਜਿਹੜੇ ਕ੍ਰਿਮੀਨਲ ਸੀਗੇ ਉਹ ਲਿੰਕ ਕਰਤੇ ਇਮੀਗ੍ਰੇਸ਼ਨ ਦੇ ਨਾਲ, ਅਤੇ ਸਾਰੇ ਡਿਪਾਰਟਮੈਂਟ ਵੀ ਜਿਹੜੇ ਇੱਕ ਦੂਜੇ ਨਾਲ ਇਨਫੋਰਮੇਸ਼ਨ ਜਿਹੜੀ ਸਾਂਝੀ ਕਰਦੇ ਆ ਹੁਣ, ਅਤੇ ਉਹਦੇ ਕਰਕੇ ਜਿਹੜਾ ਇਹ ਫਿਰ ਫਲੈਗ ਕਰ ਲੈਂਦੇ ਨੇ ਕਿ ਕਿਹੜਾ ਇਮੀਗ੍ਰੈਂਟ ਸੀਗਾ, ਕਿਹਦੇ 'ਤੇ ਕੀ ਚਾਰਜਿਸ ਸੀਗੇ। ਅਤੇ ਈਵਨ ਆਪਾਂ ਖਬਰਾਂ ਕਈ ਵਾਰੀ ਦੇਖਦੇ ਹਾਂ ਕਿ ਲੋਕਾਂ ਦੇ ਚਾਰਜਿਸ ਸੀਗੇ, ਪਰ ਫਿਰ ਵੀ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਗਏ ਸੀਗੇ ਜਾਂ ਸਿਟੀਜ਼ਨਸ਼ਿਪ ਮਿਲ ਗਈ ਸੀਗੀ, ਅਤੇ ਉਹ ਚਾਰਜਿਸ ਜਾਂ ਤਾਂ ਕੰਸੀਡਰ ਨਹੀਂ ਹੋਏ ਜਾਂ ਉਦੋਂ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤੇ ਪੁਰਾਣੇ ਟਾਈਮਾਂ ਦੇ ਵਿੱਚ, ਜਾਂ ਜਿਹੜੀ ਸਰਕਾਰਾਂ ਨੇ ਇਹਨੂੰ ਥੋੜ੍ਹਾ ਜਿਹਾ ਬਾਈਪਾਸ ਕਰਤਾ। ਅਤੇ ਹੁਣ ਜਿਹੜੀ ਇਹ ਸਰਕਾਰ ਆ, ਇਹ ਉਹਨੂੰ ਕਹਿੰਦੀ ਆ ਕਿ ਪੁਰਾਣੇ ਰਿਕਾਰਡ ਵੀ ਭਾਵੇਂ ਹੈਗੇ ਆ, ਉਹ ਪਿੱਛੇ ਤੱਕ ਜਾ ਕੇ ਦੇਖਦੇ ਆ ਕਿ ਕਦੋਂ ਇਹਨੇ ਗ੍ਰੀਨ ਕਾਰਡ ਫਾਈਲ ਕੀਤਾ, ਕਦੋਂ ਸਿਟੀਜ਼ਨਸ਼ਿਪ ਜਿਹੜੀ ਫਾਈਲ ਕੀਤੀ, ਅਤੇ ਉਹਦੇ ਬੇਸ 'ਤੇ ਫਿਰ ਉਹ ਲੋਕਾਂ ਨੂੰ ਜਿਹੜਾ ਸੀਗਾ ਇਮੀਗ੍ਰੇਸ਼ਨ ਪ੍ਰੋਸੀਡਿੰਗ 'ਚ ਪਾ ਰਹੇ ਆ। ਨਹੀਂ, ਸੋ ਕੰਮ ਪੂਰਾ ਟਾਈਟ ਆ ਜੀ। ਮੁੱਕਦੀ ਗੱਲ ਜਿਹੜੀ ਇਹ ਹੈਗੀ ਆ ਵੀ ਸਖਤੀ ਪੂਰੀ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ, ਅਤੇ ਉਸੇ ਹੀ ਬੇਸ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ, ਅਤੇ ਅਗਲੇ ਮੌਕਾ ਇਹਨਾਂ ਨੂੰ ਮਿਲਣਾ ਚਾਹੀਦਾ ਆ, ਅਤੇ ਉਹ ਨਾਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਆ। ਹੁਣ ਜਦੋਂ ਇਹ ਕਹਿੰਦੇ ਆ ਵੀ ਅਸੀਂ ਬੰਦਾ ਫੜ ਲਿਆ, ਡਿਪੋਰਟ ਕਰਨਾ, ਪ੍ਰੋਸੈਸ ਉਹੀ ਸੇਮ ਹੀ ਆ ਜਿਹੜਾ ਰਿਮੂਵਲ ਪ੍ਰੋਸੀਡਿੰਗ ਵਾਲਾ,
ਕੀ ਇਸ ਨੂੰ ਫਿਰ ਜਿਹੜਾ ਵੀ ਕੋਈ ਫੜਿਆ ਜਾਂਦਾ ਹੈ ਕੀ ਉਸ ਨੂੰ ਅਦਾਲਤ ਦੇ ਵਿੱਚ ਜਾਣ ਦਾ ਮੌਕਾ ਵਗੈਰਾ ਮਿਲਦਾ ਆ? ਕੋਈ ਹੀਅਰਿੰਗ ਹੂਰਿੰਗ ਇਹ ਉਹ ਕੋਈ ਉਹ ਚੀਜ਼ਾਂ ਹੁੰਦੀਆਂ ਹੈ ਜਾਂ ਨਹੀਂ, ਸਿੱਧਾ ਡੈਪੂਟੇਸ਼ਨ ਹੀ ਜਿਹੜੀ ਉਹ ਹੋ ਜਾਂਦੀ ਹੁੰਦੀ ਹੈ? ਨਹੀਂ, ਰਿਮੂਵਲ ਪ੍ਰੋਸੀਡਿੰਗ 'ਚ ਪਾਉਣਾ ਪੈਂਦਾ, ਡਿਪੋਰਟ ਤਾਂ ਨਹੀਂ ਕਰ ਸਕਦੇ ਸਿੱਧੇ ਕੋਈ ਵੀ। ਸੋ ਇਹਨੂੰ ਵੀ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਪਾਇਆ, ਜਿਹੜਾ ਜੱਜ ਸੀਗਾ ਉਹੀ ਡਿਪੋਰਟ ਕਰ ਸਕਦਾ। ਜਿਹੜੇ ਐਸਟਾ ਦੇ ਲੋਕ ਜਿਹੜੇ ਆਉਂਦੇ ਆ 90 ਦਿਨ ਵਾਲਾ ਜਿਹੜਾ ਵੀਜ਼ਾ ਹੁੰਦਾ, ਉਹ ਜਿਹੜਾ ਸੀਗਾ ਜੱਜ ਦੇ ਮੂਹਰੇ ਜਾਣ ਦਾ ਹੱਕ ਨਹੀਂ ਹੁੰਦਾ, ਤੇ ਕਈ ਹੋਰ ਜਿਹੜੇ ਵੀਜ਼ੇ ਹੁੰਦੇ ਆ। ਬਾਕੀ ਜਿਹੜੇ ਨਾਰਮਲ ਟੂਰਿਸਟ ਵੀਜ਼ਾ ਵਗੈਰਾ ਤੇ ਆਏ ਆ 2 ਨੰਬਰ ਚਾਹੇ ਬਾਰਡਰ ਵਗੈਰਾ ਟੱਪ ਕੇ, ਜਾਂ ਸਟੂਡੈਂਟ ਓਵਰਸਟੇ ਹੋਏ ਆ, ਜਾਂ ਵੀਜ਼ੇ ਵਾਲੇ ਜਿਹੜੇ ਓਵਰਸਟੇ ਹੋਏ ਆ, ਉਹਨਾਂ ਨੂੰ ਜਿਹੜਾ ਸੀਗਾ ਸਿਰਫ ਜੱਜ ਹੀ ਜਿਹੜਾ ਰਿਮੂਵ ਕਰ ਸਕਦਾ, ਤੇ ਉਹਨੂੰ ਇਹ ਰਿਮੂਵਲ ਪ੍ਰੋਸੀਡਿੰਗ 'ਚ ਪਾਉਂਦੇ ਆ। ਠੀਕ ਹੈ, ਸੋ ਅੱਗੇ ਪ੍ਰੋਸੈਸ ਮਤਲਬ ਉਹੀ ਰਿਮੂਵਲ ਪ੍ਰੋਸੀਡਿੰਗ ਵਾਲਾ ਹੀ ਜਿਹੜਾ ਉਹ ਚੱਲੇਗਾ। ਠੀਕ ਹੈ ਜੀ। USCIS ਕਹਿੰਦੇ ਵੀ ਜਿਹੜੀ ਫ੍ਰਿਵਲਸ ਇਮੀਗ੍ਰੇਸ਼ਨ ਬੈਨੀਫਿਟ ਰਿਕੁਐਸਟ ਜੋ ਆ ਰਹੇ ਆ ਉਹਨਾਂ ਨੂੰ ਰਿਡਿਊਸ ਕਰਨ ਦੇ ਲਈ ਐਵੀਡੈਂਸ ਦੇ ਜਿਹੜੇ ਸਟੈਂਡਰਡ ਆ ਉਹਨਾਂ ਨੂੰ ਰੀਇਨਫੋਰਸ ਜਿਹੜੀ ਉਹ ਕਰ ਰਹੀ ਆ। ਸੋ ਇਹਦਾ ਕੀ ਮਤਲਬ ਆ ਜੀ? ਇਹਦਾ ਮਤਲਬ ਇਹ ਹੈ ਕਿ ਹੁਣ ਜਿਹੜੀ ਹੁਣ ਕੀ ਹੁੰਦਾ ਸੀਗਾ ਕਿ ਜਦੋਂ ਤੁਸੀਂ ਕੋਈ ਪਟੀਸ਼ਨ ਫਾਈਲ ਕਰਦੇ ਸੀਗੇ, ਮੰਨ ਲਓ ਤੁਸੀਂ H1B ਫਾਈਲ ਕੀਤਾ ਜਾਂ ਫੈਮਿਲੀ ਬੇਸ ਦਾ ਗ੍ਰੀਨ ਕਾਰਡ ਫਾਈਲ ਕੀਤਾ ਜਾਂ ਕੋਈ ਵੀ ਪਟੀਸ਼ਨ, ਉਹਦੇ ਵਿੱਚ ਜੇ ਤਾਂ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਅਧੂਰੀ ਰਹਿ ਗਈ ਤੇ ਜਾਂ ਫਿਰ ਇਮੀਗ੍ਰੇਸ਼ਨ ਸੈਟੀਸਫਾਈ ਨਹੀਂ ਹੋਈ ਤਾਂ ਇੱਕ RF ਇਸ਼ੂ ਕਰਦੇ ਸੀਗੇ, ਰਿਕੁਐਸਟ ਫॉर ਫਰਦਰ ਐਵੀਡੈਂਸ। ਹਾਂਜੀ। ਜੇ ਬਿਲਕੁਲ ਹੀ ਉਹਨਾਂ ਦੇ ਕੋਲ ਕੋਈ ਤੁਸੀਂ ਕਹ ਲਓ ਇਦਾਂ ਦੀ ਇਨਫੋਰਮੇਸ਼ਨ ਸੀਗੀ, ਕੋਈ ਫਰਾਡ ਦਾ ਐਵੀਡੈਂਸ ਸੀਗਾ ਜਾਂ ਕੁਛ ਸੀਗਾ, ਤਾਂ ਫਿਰ ਉਹ ਨੋਟਿਸ ਆਫ ਇੰਟੈਂਟ ਟੂ ਡਿਨਾਈ ਇਸ਼ੂ ਕਰਦੇ ਸੀ, NOID। ਸੋ ਬੇਸਿਕਲੀ ਕੀ ਸੀਗਾ ਕਿ ਬੰਦੇ ਨੂੰ ਇੱਕ ਹੋਰ ਚਾਂਸ ਮਿਲ ਜਾਂਦਾ ਸੀਗਾ ਕਿ ਉਹ ਆਪਣਾ ਕੇਸ ਜਿਹੜਾ ਸੀਗਾ ਉਹ ਐਕਸਪਲੇਨ ਕਰ ਸਕਦਾ ਹੋਵੇ। RFE ਇਹਨੂੰ ਕਹਿੰਦੇ ਸੀਗੇ। ਸੋ ਹੁਣ ਇਮੀਗ੍ਰੇਸ਼ਨ, ਸੋ ਉਹਦੇ ਨਾਲ ਲੋਕਾਂ ਨੂੰ ਕਾਫੀ ਫਾਇਦਾ ਵੀ ਹੋ ਜਾਂਦਾ ਸੀਗਾ। ਤੇ ਬਾਕੀ ਇਹ ਹੈ ਕਿ ਹਰ ਵਾਰੀ ਪਤਾ ਵੀ ਨਹੀਂ ਹੁੰਦਾ ਕਿ ਇਮੀਗ੍ਰੇਸ਼ਨ ਨੂੰ ਕਿਹੜੀ ਚੀਜ਼ ਚਾਹੀਦੀ ਹੈ, ਕਿਹੜੀ ਚੀਜ਼ ਨਹੀਂ ਚਾਹੀਦੀ ਹੈ। ਤੇ ਜਦੋਂ ਉਹ ਮੰਗਦੇ ਸੀਗੇ ਇਹ ਚੀਜ਼ਾਂ, ਉਹਦੇ ਨਾਲ ਜਿਹੜਾ ਸੀਗਾ ਬੈਨੀਫਿਟ ਇੱਕ ਹਮੇਸ਼ਾ ਰਹਿੰਦਾ ਸੀਗਾ ਬੰਦੇ ਨੂੰ, ਕਿ ਉਹ ਜਿਹੜੀ ਕੋਈ ਵੀ ਕਮੀ ਪੇਸ਼ੀ ਉਹ RFE ਵਾਲੀ ਸਟੇਜ ਤੇ ਜਿਹੜੀ ਦੂਰ ਕਰ ਸਕਦਾ ਸੀਗਾ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਇਹ ਕਹਿੰਦੇ ਆ ਕਿ ਆਪਾਂ RFE ਨਹੀਂ ਇਸ਼ੂ ਕਰਨੀ, ਤੁਸੀਂ ਪੈਂਦੀ ਸੱਟੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸਾਰਾ ਜਿਹੜਾ ਸਹੀ ਜਿਹੜਾ ਕੇਸ ਜਿਹੜਾ ਪੂਰੇ 100% ਜਿਹੜਾ ਸਹੀ ਕੇਸ ਅਪਲਾਈ ਕਰੋ। ਤੇ ਉਹ ਕਹਿੰਦੇ ਕਿ ਆਪਾਂ ਸਿੱਧੇ ਜਿਹੜਾ ਕੇਸ ਸੀਗਾ ਉਹ ਡਿਨਾਈ ਕਰ ਦੇਣਾ। ਸੋ ਇਹ ਬਾਈਡਨ ਸਰਕਾਰ ਤੇ ਫਿਰ ਇੱਕ ਵਾਰੀ ਇਹਨਾਂ ਨੇ ਸ਼ਾਟ ਲਿਆ, ਕਹਿੰਦੇ ਕਿ ਬਾਈਡਨ ਨੇ ਜਿਹੜਾ ਸੀਗਾ ਅਫਸਰਾਂ ਨੂੰ ਇਨਕਰੇਜ ਕੀਤਾ ਸੀਗਾ ਕਿ ਤੁਸੀਂ ਸਿੱਧੇ ਕੇਸ ਡਿਨਾਈ ਨਹੀਂ ਕਰਨੇ, ਤੁਸੀਂ ਪਹਿਲਾਂ ਉਹਨਾਂ ਨੂੰ RFE ਵਗੈਰਾ ਇਦਾਂ ਦੀ ਇਨਫੋਰਮੇਸ਼ਨ ਜਿਹੜੀ ਪੁੱਛਣੀ ਹੈ, ਤੇ ਫਾਈਲ ਜੇ ਇਨਕੰਪਲੀਟ ਆ ਬੇਸਿਕਲੀ ਤਾਂ ਤੁਸੀਂ ਉਹਨਾਂ ਕੋਲ ਹੋਰ ਇਨਫੋਰਮੇਸ਼ਨ ਜਿਹੜੀ ਮੰਗੋ। ਉਹ ਕਹਿੰਦੇ ਆ ਕਿ ਇਹਦੇ ਨਾਲ ਕੀ ਹੋਇਆ ਕਿ ਇੱਕ ਪਲੇਸ ਹੋਲਡਰ ਐਪਲੀਕੇਸ਼ਨਾਂ ਜਿਹੜੀਆਂ ਫਾਈਲ ਹੋ ਗਈਆਂ, ਮਤਲਬ ਕਿ ਲੋਕਾਂ ਨੇ ਪੂਰੀ ਐਪਲੀਕੇਸ਼ਨ ਨਹੀਂ ਆਪਣੀ ਫਾਈਲ ਕੀਤੀ, ਇਹਦੇ ਵਿੱਚ ਅਸਾਈਲਮ ਦੇ ਵੱਲ ਇਹਨਾਂ ਦਾ ਇਸ਼ਾਰਾ। ਤੇ ਉਹ ਕਹਿੰਦੇ ਆ ਕਿ ਜਿਹੜੀਆਂ ਐਪਲੀਕੇਸ਼ਨਾਂ ਉਹ ਫਾਰਮ ਬੇਸਡ, ਜਿਹੜੇ ਲੋਕੀ ਕਈ ਵਾਰੀ ਪੈਰਾਲੀਗਲ ਵਗੈਰਾ ਤੋਂ ਕੇਸ ਲਵਾ ਲੈਂਦੇ ਸੀਗੇ, ਤੇ ਇਮੀਗ੍ਰੇਸ਼ਨ ਵਾਲਿਆਂ ਨੇ ਆਪਣੀ ਵੈਬਸਾਈਟ ਤੇ ਲਿਖਿਆ ਕਹਿੰਦੇ ਕਿ ਇਹ ਲੋਕੀ ਤਾਂ ਕਰਦੇ ਸੀਗੇ ਕਿ ਤਾਂ ਕਿ ਉਹਨਾਂ ਨੂੰ ਵਰਕ ਪਰਮਿਟ ਦਾ ਜਿਹੜਾ ਬੈਨੀਫਿਟ ਹੋ ਜਾਵੇ, ਤੇ ਘੱਟ ਐਪਲੀਕੇਸ਼ਨ ਦੀ ਘੱਟ ਇਨਫੋਰਮੇਸ਼ਨ ਐਪਲੀਕੇਸ਼ਨ ਲਗਾ ਕੇ ਉਹ ਸਿਸਟਮ ਦੇ ਵਿੱਚ ਫਸ ਜਾਣ। ਉਹ ਕਹਿੰਦੇ ਆ ਕਿ ਇਹਦੇ ਨਾਲ ਡਿਲੇ ਬੜਾ ਜ਼ਿਆਦਾ ਕਾਜ਼ ਹੋ ਜਾਂਦਾ। ਤੇ ਅਸਾਈਲਮ ਐਪਲੀਕੇਸ਼ਨ ਦੇ ਵਿੱਚ ਲਈਏ, ਅਸਾਈਲਮ ਆਫਿਸ ਦੇ ਵਿੱਚ ਕਾਫੀ ਸਾਰੀਆਂ ਐਪਲੀਕੇਸ਼ਨਾਂ, ਹੁਣ ਐਗਜ਼ੈਕਟ ਪਰਸੈਂਟੇਜ ਤਾਂ ਨਹੀਂ ਪਤਾ, ਬਟ ਮੋਰ ਦੈਨ 50% ਜੇ ਇਹਨਾਂ ਦੀ ਗੱਲ ਮੰਨੀਏ ਤਾਂ ਉਹ ਸਿਰਫ ਇੱਕ ਫਾਰਮ ਬੇਸਡ ਐਪਲੀਕੇਸ਼ਨ ਆ। ਤੇ ਇਹਦੇ ਵਿੱਚ ਇੱਦਾਂ ਕਿ ਜੇ ਡਾਇਰੈਕਟਲੀ ਹੁਣ ਗੱਲ ਕਰਨੀ ਹੋਵੇ ਤਾਂ ਗੱਲ ਇਹ ਹੈ ਕਿ ਜਿਹੜੇ ਲੋਕੀ ਆ ਉਹਨਾਂ ਦਾ ਵੀ ਟੈਂਪਰਾਮੈਂਟ ਇਹੀ ਸੀਗਾ ਕਿ ਥੋੜੇ ਬਹੁਤੇ ਪੈਸੇ ਦੇ ਕੇ ਐਪਲੀਕੇਸ਼ਨ ਲਵਾ ਲੈਣੀ ਹੈ, ਬਾਕੀ ਦੇਖੀ ਜਾਊਗੀ ਜਦੋਂ ਤਰੀਕ ਆਊਗੀ। ਸੋ ਇਹ ਮੈਂਟੈਲਿਟੀ ਜਿਹੜੀ ਸੀਗੀ, ਤੇ ਕਈ ਵਾਰੀ ਲੋਕਾਂ ਨੂੰ ਕਹੀਦਾ ਵੀ ਆ ਕਿ ਤੁਸੀਂ ਕਰ ਲਓ ਐਪਲੀਕੇਸ਼ਨ ਲਗਾ ਲਓ, ਉਹੀ ਨਹੀਂ ਜੀ ਮੈਂ ਤਾਂ ਜੀ ਐਂਡ ਤੱਕ ਹੀ ਕਰਨਾ, ਮਤਲਬ ਕਿ ਇਹ ਜਿਹੜਾ ਸੀਗਾ ਸੁਭਾਅ ਸੀਗਾ ਲੋਕਾਂ ਦਾ। ਉਹ ਕੀ ਕਰ ਰਿਹਾ ਕਿ ਉਹ ਬੇਸਿਕਲੀ ਕਹਿ ਰਿਹਾ ਕਿ ਆਪਾਂ ਸਿੱਧੇ ਇਹਨਾਂ ਨੂੰ ਜਿਹੜਾ ਸੀਗਾ ਰਿਜੈਕਟ ਕਰਕੇ ਆਪਾਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਰੈਫਰ ਕਰ ਦੇਣਾ, ਕਿਉਂਕਿ ਇਹ ਐਪਲੀਕੇਸ਼ਨਾਂ ਇਨਕੰਪਲੀਟ ਹੈਗੀਆਂ। ਸੋ ਉਹਨਾਂ ਨੇ ਪਹਿਲਾਂ ਵਿੱਚ ਮੈਟਰ ਆਫ ਕਾਰ ਵਗੈਰਾ ਇਹ ਉਹ ਕਈ ਕੇਸ ਲਾਅ ਵੀ ਕੱਢੇ ਸੀਗੇ। ਸੋ ਹੁਣ ਉਹ ਕੀ ਕਰ ਰਹੇ ਕਿ ਉਹ ਕਹਿ ਰਹੇ ਆ ਕਿ ਜਿਹੜੀ ਤੁਸੀਂ ਐਪਲੀਕੇਸ਼ਨ ਲਾਈ ਆ ਉਹਨੂੰ ਜਾਂ ਤਾਂ ਕੰਪਲੀਟ ਕਰੋ, ਤੇ ਨਹੀਂ ਤਾਂ ਆਪਾਂ ਕੋਈ ਹੋਰ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਮੰਗਣੀ, ਆਪਾਂ ਉਹਦੇ ਬੇਸ ਤੇ ਜਿਹੜਾ ਸੀਗਾ ਸਿੱਧੇ ਵੀ ਜਿਹੜਾ ਸੀਗਾ ਡਿਨਾਈ ਕਰ ਸਕਦੇ ਹਾਂ। ਤੇ ਹੁਣ ਸਵਾਲ ਇਹਦੇ ਵਿੱਚ ਇਹ ਆ ਜਾਂਦਾ ਕਿ ਜਿਹੜੇ ਅਸਾਈਲਮ ਆਫਿਸ ਦੇ ਮੂਹਰੇ ਕੇਸ ਜਿਹੜੇ ਪੈਂਡਿੰਗ ਆ ਉਹਨਾਂ ਦਾ ਕੀ ਕਰਨਾ। ਗੱਲ ਹੁਣ ਸਾਰਿਆਂ ਨੇ ਮੰਨਣੀ ਤਾਂ ਨਹੀਂ ਮੇਰੀ, ਕਈ ਮੰਨ ਵੀ ਲੈਂਦੇ ਆ। ਗੱਲ ਇਹ ਹੈ ਕਿ ਆਪਣੀ ਆਪਣੀ ਐਪਲੀਕੇਸ਼ਨ ਜਿਹੜੀ ਪੂਰੀ ਕਰੋ, ਆਪਣੀਆਂ ਪੇਮੈਂਟਾਂ ਸ਼ੇਮੈਂਟਾਂ ਜਿਹੜੀਆਂ ਸੀਗੀਆਂ ਵਕੀਲ ਤੁਹਾਡੇ ਮਗਰ ਮਗਰ ਰਹਿੰਦੇ, ਤੁਸੀਂ ਕਹਿੰਦੇ ਕਿ ਨਹੀਂ ਐਂਡ ਤੱਕ ਜਦੋਂ ਤਰੀਕ ਆਊਗੀ ਉਦੋਂ ਹੀ ਦੇਖਣਾ ਵਾ। ਉਹ ਜਿਹੜਾ ਸੁਭਾਅ ਸੀਗਾ ਉਹ ਮਹਿੰਗਾ ਪੈ ਜਾਣਾ। ਕੇਸ ਦੇ ਵੱਲ ਫੋਕਸ ਕਰੋ, ਠੀਕ ਆ, ਜਿਹੜੀ ਚੀਜ਼ ਜਿੱਦਾਂ ਸੀਗੀ ਸਿਸਟਮ ਦੇ ਨਾਲ ਮੰਥਲੀ ਪੇਮੈਂਟ ਹੋ ਗਈਆਂ ਜੋ ਵੀ ਸੀਗਾ ਉਹ ਚੱਲੋ ਆਪਣਾ, ਮਤਲਬ ਐਂਡ ਆਫ ਦ ਡੇ ਨੁਕਸਾਨ ਤੁਹਾਡਾ ਹੋਣਾ ਜੇ ਐਪਲੀਕੇਸ਼ਨ ਪੂਰੀ ਨਹੀਂ ਹੈ। ਠੀਕ ਹੈ, ਐਪਲੀਕੇਸ਼ਨ ਆਪਣੀਆਂ ਪੂਰੀਆਂ ਕਰਕੇ ਲਗਾਓ, ਕਿਉਂਕਿ ਜਿਹੜਾ ਸਰਕਾਰ ਆ ਉਹ ਸਿੱਧੇ ਉਹ ਕੋਈ ਮਜ਼ਾਕ ਮਯੂਕ ਤਾਂ ਕਰਦੇ ਨਹੀਂ, ਬੰਦੇ ਫੜ ਰਹੇ ਸਾਰਾ। ਮਤਲਬ ਇਹ ਹੈ ਕਿ ਜੇ ਹੁਣ ਵੀ ਬੰਦਾ ਕਵੇ ਕਿ ਮੈਂ ਸੀਰੀਅਸ ਨਹੀਂ ਹੋਣਾ ਤੇ ਵਕੀਲ ਉਦਾਂ ਹੀ ਡਰਾਉਂਦੇ ਹੁੰਦੇ ਆ ਇੱਦਾਂ, ਤਾਂ ਫਿਰ ਮੈਂ ਕਿਹਾ ਇਹ ਬੰਦੇ ਦਾ ਭੁਲੇਖਾ ਵਾ, ਕਿਉਂਕਿ ਅਗਲੇ ਸਿੱਧੇ ਹੀ ਆਪਣੀ ਵੈਬਸਾਈਟ ਤੇ ਅਨਾਉਂਸ ਕਰਕੇ ਕਹਿ ਰਹੇ ਹੈਗੇ ਆ
ਆਪਾਂ RFE ਵਗੈਰਾ ਕੋਈ ਵੀ ਹੋਰ ਚੀਜ਼ ਜਿਹੜੀ ਨਹੀਂ ਦੇਣੀ ਆ, ਹੂੰ ਸਿੱਧੇ ਜਿਹੜੇ ਸੀਗੇ ਕੇਸ ਉਹ ਡਿਨਾਈ ਕਰਨੇ ਆ। ਸੋ ਆਪਣਾ ਚਾਂਸ ਤੁਸੀਂ ਉਹਦੇ ਵਿੱਚ ਜਿਹੜਾ ਸੀਗਾ ਖਰਾਬ ਕਰੋਗੇ, ਠੀਕ ਹੈ। ਹੂੰ ਉਹਦੇ ਵਿੱਚ ਸਲਾਹ ਸਿੱਧੀ ਇਹ ਹੈਗੀ ਹੈ ਕਿ ਜਾਓ ਆਪਣੀਆਂ ਪੇਮੈਂਟਾਂ ਸ਼ੇਮੈਂਟਾਂ ਜਿੱਥੇ ਸਟੈਂਡਿੰਗ ਹੈਗੇ ਉਹਨੂੰ ਪੂਰੀ ਕਰੋ, ਕੇਸ ਦੇ ਉੱਤੇ ਕੋਆਪਰੇਟ ਕਰੋ ਵਕੀਲ ਦੇ ਨਾਲ, ਆਪਣਿਆਂ ਨਾਲ ਕੰਮ ਕਰੋ ਉਹਦੇ ਉੱਤੇ, ਤੇ ਤਾਂ ਕਿ ਖੜੇ ਪੈਰ ਤੁਹਾਨੂੰ ਤਰੀਕ ਆ ਜਾਂਦੀ ਹੈ 7 ਦਿਨਾਂ ਦੇ 10 ਦਿਨਾਂ ਦੇ ਵਿੱਚ, ਤਾਂ ਭੱਜਣਾ ਨਾ ਪੈਣ। ਹੂੰ ਨਹੀਂ ਬਿਲਕੁਲ। ਅੱਗੇ ਜਿਹੜੀ RFE ਆ ਇਹ ਜਿਹੜਾ ਥੱਲੇ ਵਾਲਾ ਜਿਹੜਾ ਕੋਰਟ ਤੋਂ ਹੇਠਲਾ ਸਿਸਟਮ ਆ ਉਹ ਵਾਲੇ ਦਿੰਦੇ ਹੁੰਦੇ ਸੀਗੇ ਕਿ ਕੋਰਟ ਵਾਲੇ ਵੀ RFE ਮੰਗਦੇ ਹੁੰਦੇ ਆ? ਨਹੀਂ, USCIS ਹੀ ਦਿੰਦਾ ਸੀਗਾ, ਕੋਰਟ ਵਾਲੇ ਤਾਂ ਨਹੀਂ। ਕੋਰਟ ਵਾਲਿਆਂ ਦੀ ਤਾਂ ਫਾਈਨਲ ਹੀਅਰਿੰਗ ਜਿਹੜੀ ਹੁੰਦੀ ਸੀਗੀ, ਤੇ ਉਹ ਨਹੀਂ RFE ਦਿੰਦੇ। ਉਹਨਾਂ ਨੇ ਤਾਂ ਡੈਡਲਾਈਨਾਂ ਸੈੱਟ ਕੀਤੀਆਂ ਹੁੰਦੀਆਂ ਕਿ ਸਕੈਜੂਲਿੰਗ ਠੀਕ ਆਰਡਰ ਹੈ ਇੰਨੀ ਤਰੀਕ ਤੋਂ ਪਹਿਲਾਂ ਡਾਕੂਮੈਂਟ ਜਮ੍ਹਾਂ ਕਰਾਓ, ਤੁਸੀਂ ਨਹੀਂ ਕਰਾਉਂਦੇ ਆ ਤਾਂ ਕੋਰਟ ਨੇ ਜੋ ਵੀ ਉਹਨਾਂ ਦੇ ਕੋਲ ਹੁੰਦਾ ਉਹਦੇ ਹਿਸਾਬ ਨਾਲ ਉਹ ਅੱਗੇ ਜਾਂਦੇ ਆ। ਠੀਕ ਹੈ ਤੇ ਤੇ ਪੁਲਿਸ ਵਾਲਿਆਂ ਨੇ ਜਿਹੜਾ ਸੀਗਾ ਬੇਸਿਕਲੀ ਇਹਨਾਂ ਤੋਂ ਇਹ ਐਂ ਲੱਗਦਾ ਕਿ ਇਹਨਾਂ ਨੇ ਹੁਣ ਕੀ ਕਰਨਾ ਕਿ ਜਿਹੜੇ ਅਧੂਰੇ ਕੇਸ ਇਹਨਾਂ ਨੇ ਸਿੱਧੇ ਰੈਫਰ ਕਰ ਦੇਣੇ ਉੱਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ। ਜਿਹੜੇ ਉਹਨਾਂ ਨੇ ਆਖਿਆ ਹੀ ਆ ਪਹਿਲਾਂ ਹੀ, ਉਹ ਕਹਿ ਰਹੇ ਸੀਗੇ ਵੀ ਅਸੀਂ ਜਿਹੜਾ ਬੈਕਲੌਗ ਆ ਰਿਡਿਊਸ ਕਰਨ ਦੇ ਲਈ ਅਖਤਿਆਰ ਜਿਹੜੇ ਉਹ ਦੇ ਰਹੇ ਆ। ਸੋ ਇਹ ਉਹਨਾਂ ਦੇ ਵਿੱਚੋਂ ਹੀ ਇੱਕ ਆ ਵੀ RFE ਨਹੀਂ ਇਸ਼ੂ ਕਰਨੀ, ਸਿੱਧਾ ਇੱਥੇ ਡਿਨਾਈ ਕਰੋ ਤੇ ਸਿੱਧਾ ਅਦਾਲਤ ਵਿੱਚ ਜਾਓ। ਹਾਂਜੀ। ਹੂੰ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਚੱਲ ਰਹੀਆਂ ਆ। ਸੋ ਜਿੱਦਾਂ ਹੁਣ ਤੁਸੀਂ ਸਲਾਹ ਦਾ ਦੇ ਰਹੇ ਆ ਵੀ ਕਰੋ ਇਹ ਸਾਰੀਆਂ ਚੀਜ਼ਾਂ, ਜਿਹੜਾ ਕੰਪਲੀਟ ਫਾਈਲ ਆ ਉਹ ਫਿਰ ਕਿਹੜੀਆਂ ਚੀਜ਼ਾਂ ਦੇ ਨਾਲ ਮਿਲ ਕੇ ਜਿਹੜੀ ਉਹ ਮੰਨੀ ਜਾਂਦੀ ਆ, ਤੇ ਇਨਕੰਪਲੀਟ ਫਾਈਲ ਕਿਹੜੀ ਹੁੰਦੀ ਆ ਇਸ ਹਿਸਾਬ 'ਚ? ਸੋ 589 ਅਸਾਲਮ ਦੀ ਐਪਲੀਕੇਸ਼ਨ ਕੰਪਲੀਟ ਹੋਣੀ ਚਾਹੀਦੀ ਹੈ, ਕੀ ਹਮਲੇ ਆ ਕੀ ਨੁਕਸਾਨ ਆ, ਤੇ ਠੀਕ ਹੈ। ਉਹ ਤੋਂ ਵੀ ਜ਼ਿਆਦਾ ਕੰਪਲੀਟ ਹੁੰਦੀ ਹੈ ਕਿ ਡੈਕਲੇਰੇਸ਼ਨ ਤੇ ਐਫੀਡੇਵਿਟ ਵਗੈਰਾ ਤੁਹਾਡੇ ਸਾਰੇ ਜਿਹੜੇ ਹੋਣੇ ਚਾਹੀਦੇ ਆ। ਹੂੰ ਪੂਰਾ ਫੁੱਲ ਫਲੈਜ ਮਤਲਬ ਆਪਣਾ ਕੇਸ ਬਣਾ ਕੇ ਲਾਓ। ਇਹ ਹੁੰਦਾ ਕਿਉਂ ਨਹੀਂ ਹੈ? ਕਿਉਂਕਿ ਬਥੇਰੇ ਸਾਰੇ ਵੈਲ ਆਫ ਵੀ ਜਿਹੜੇ ਬੰਦੇ ਹੈਗੇ ਨਾ, ਕਈਆਂ ਨੇ ਕੀ ਸੀਗਾ ਕਿ ਉਦੋਂ ਟ੍ਰੈਂਡ ਚੱਲਦਾ ਸੀਗਾ ਪੈਰਾਲੀਗਲਾਂ ਕੋ, ਜਿਹੜੇ ਸੀਗੇ ਪੈਰਾਲੀਗਲ ਦਾ ਨਾਮ ਵੀ ਨਹੀਂ ਪਤਾ ਕਿੱਥੇ ਰਹਿੰਦਾ, ਕਿਹੜੀ ਸਟੇਟ 'ਚ ਆ, ਕਿੱਦਾਂ $500,000 ਦੇ ਕੇ ਉਹਨਾਂ ਨੇ 589 ਲਗਾਇਆ ਹੋਇਆ। ਕਿਉਂ? ਤਾਂ ਉਹੀ ਹੈ ਕਿ ਵਕੀਲ ਨਾ ਹਾਇਰ ਕਰਨਾ ਪੈ ਜਾਣ, ਪੈਸੇ ਨਾ ਖਰਚਣੇ ਪੈ ਜਾਣ, ਤੇ ਉਹ ਸਿਸਟਮ ਜਿਹੜਾ ਸੀਗਾ ਕਈ ਸਾਲ ਇਦਾਂ ਹੀ ਚੱਲਦਾ ਰਹਿੰਦਾ ਸੀਗਾ। ਤੇ ਉਹ ਚੀਜ਼ ਨੂੰ ਇਹ ਬੇਸਿਕਲੀ ਟਾਰਗੇਟ ਜਿਹੜਾ ਕਰ ਰਿਹਾ ਕਿ ਉਹ ਐਪਲੀਕੇਸ਼ਨਾਂ 'ਚ ਇਹੀ ਲਿਖਿਆ ਹੋਇਆ ਕਿ ਮੈਂ ਬਾਅਦ 'ਚ ਆਪਣੀ ਡੈਕਲੇਰੇਸ਼ਨ ਜਿਹੜੀ ਜਮ੍ਹਾਂ ਕਰਾਊਂਗਾ ਉਹ ਖਾਲੀ, ਜਿੱਦਾਂ ਪੈਰਾਲੀਗਲਾਂ ਨੇ ਖਾਲੀ ਭਰੇ ਹੋਏ ਫਾਰਮ ਇਦਾਂ ਹੀ, ਤੇ ਉਹ ਪਹਿਲਾਂ ਜਿਹੜੇ ਸੀਗੇ ਚੱਲ ਜਾਂਦੇ ਸੀਗੇ ਤੇ ਵਰਕ ਪਰਮਿਟ ਵਗੈਰਾ ਆ ਜਾਂਦਾ ਸੀਗਾ, ਤੇ ਕਈ ਸਾਲ ਲੋਕਾਂ ਨੇ ਕੱਢਦੇ ਉੱਦਾਂ ਹੀ, ਹੈ ਨਾ, ਕਈਆਂ ਨੇ। ਤੇ ਉਹਦੇ ਵਿੱਚ ਫਿਰ ਸਵਾਲ ਇਹ ਆਉਂਦਾ ਸੀਗਾ ਕਿ ਜੇ $1,500 ਦੇ ਕੇ ਹੀ ਬੰਦੇ ਦਾ ਕੰਮ ਸਰੀ ਜਾਂਦਾ, ਉਹਨੂੰ ਵਕੀਲ ਹਾਇਰ ਕਰਨ ਦੀ ਕੀ ਲੋੜ ਆ? ਸੋ ਇਦਾਂ ਦੀ ਮੈਂਟੈਲਿਟੀ ਜਿਹੜੀ ਸੀਗੀ ਕਾਫੀ ਹੱਦ ਤੱਕ, ਤਾਂ ਉਹ ਚੀਜ਼ ਸੀਗੀ। ਉਹ ਜਿਹੜਾ ਸੀਗਾ ਲੂਪ ਹੋਲ, ਉਹਨੂੰ ਇਹ ਕਲੋਜ਼ ਕਰਨ ਜਾ ਰਹੇ ਆ ਕਿ ਐਪਲੀਕੇਸ਼ਨ ਆਪਣੀ ਜਿਹੜੀ ਪੂਰੀ ਭਰ ਕੇ ਲਾਓ। ਠੀਕ ਆ। ਸੋ ਬਿਲਕੁਲ ਇਹਦਾ ਮਤਲਬ ਇਹ ਆ ਵੀ ਇਹਦੇ ਵਿੱਚ ਕੋਈ ਵੀ ਢਿੱਲ ਮੱਠ ਜਿਹੜੀ ਉਹ ਨਾ ਕਰੋ। ਇਹ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਪਰਸੈਂਟੇਜ ਲੋਕਾਂ ਦੇ ਉੱਤੇ ਇਸ ਜਿਹੜੇ ਐਕਸ਼ਨ ਦਾ ਜਿਹੜਾ ਉਹ RFE ਇਸ਼ੂ ਕਰਨ ਦੀ ਬਜਾਏ ਸਿੱਧਾ ਕੈਂਸਲ ਕਰਨ ਵਾਲਾ, ਕਿੰਨੇ ਕੁ ਪਰਸੈਂਟੇਜ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਉੱਤੇ ਇਹਦਾ ਅਸਰ ਪਊਗਾ? ਭਾਜੀ ਬੜੀ ਵੱਡੀ ਸਾਰੀ ਪਰਸੈਂਟੇਜ ਹੈਗੀ ਹੈ, ਕਿਉਂਕਿ ਕੀ ਹੈਗਾ ਕਿ ਹੁਣ ਜਿਹੜਾ ਕੇਸ ਪੂਰਾ ਬਣਨਾ ਹੁੰਦਾ ਨਾ, ਉਹ 'ਚ ਟਾਈਮ ਐਫਰਟ ਸਾਰਾ ਕੁਝ ਲੱਗਦਾ ਹੈਗਾ, ਸਟਾਫਿੰਗ ਲੱਗਦੀ, ਉਹਦੇ ਵਿੱਚ ਆਵਰਸ ਲੱਗਦੇ ਸਾਰੇ। ਸੋ ਇਹ ਸੀਗਾ ਕਿ ਜਿਹੜਾ ਬੰਦਾ ਹੁਣ 2020 ਦੇ ਵਿੱਚ ਵੀ ਆਇਆ, ਉਹਨੇ ਕਹਿਣਾ ਹੁਣ ਮੇਰੇ ਹਾਲਾਤ ਬੜੇ ਟਾਈਟ ਆ, ਹੁਣ ਮੈਂ ਅਜੇ ਵਕੀਲ ਨੂੰ ਪੇਮੈਂਟ ਨਹੀਂ ਕਰ ਸਕਦਾ, ਹੁਣ ਅਜੇ ਅੱਗੇ ਆਪਾਂ ਕੇਸ ਕਰਨਾ ਨਹੀਂ ਆ, ਤਰੀਕ ਨਾ ਕਿਤੇ ਛੇਤੀ ਪੈ ਜਾਵੇ, ਜੇ ਆਪਾਂ ਇਨਫੋਰਮੇਸ਼ਨ ਹੋਰ ਦੇਵਾਂਗੇ ਉਹਨਾਂ ਨੇ ਛੇਤੀ ਜਿਹੜਾ ਬੁਲਾ ਲੈਣਾ। ਤੇ ਹੁਣ ਚੱਕਰ ਕੀ ਹੈਗਾ ਕਿ ਜਿਹੜਾ ਕੇਸ ਆ ਉਹ ਤਾਂ ਪੂਰਾ ਬਣਾ ਕੇ ਲਾਣਾ ਹੀ ਪੈਣਾ, ਮਤਲਬ ਜਿਹੜਾ ਉਹ ਤੋਂ ਬਗੈਰ ਚਾਰਾ ਨਹੀਂ ਨਹੀਂ ਹੈਗਾ, ਹੈ ਨਾ। ਤੇ ਉਹ ਹੁਣ ਜਿਹੜਾ ਸਾਰਾ ਜਿਹੜਾ ਸਿਸਟਮ ਸੀਗਾ, ਹੁਣ ਮੈਂ ਕਿਹਾ ਜੇ ਮੈਂਟੈਲਿਟੀ ਤੇ ਗੱਲ ਆ ਜਾਂਦੀ ਐਂਡ ਆਫ ਦਾ ਡੇ, ਹੋਰ ਕੀ ਇਹਦੇ ਵਿੱਚ ਕਹਿ ਸਕਦੇ ਇਸ ਵੇਲੇ। ਜੇ ਮਤਲਬ ਸਪਸ਼ਟ ਗੱਲ ਕਰਨੀ ਹੋਵੇ ਤਾਂ ਉੱਥੇ ਗੱਲ ਆ ਜਾਂਦੀ ਕਿ ਲੋਕੀ ਕੇਸ ਬਣਾ ਕੇ ਪੂਰਾ ਲਾਣਾ ਨਹੀਂ ਚਾਹੁੰਦੇ ਹੈਗੇ। ਉਹ ਵੀ ਵਿੱਚ ਵਿਚਾਲੇ ਲਟਕੇ ਜਿਹੜੇ ਉਹ ਉਹਨਾਂ ਨੂੰ ਫਾਇਦਾ ਆ, ਉਹਨਾਂ ਨੂੰ ਲੱਗਦਾ ਵੀ ਆਪਾਂ ਨੂੰ ਵਰਕ ਪਰਮਿਟ ਮਿਲੀ ਜਾਣੇ, ਕੰਮ ਕਰੀ ਜਾਣਾ ਤੇ ਉਹ ਅੱਗੇ ਹੋਈ ਜਾਣਾ। ਪਰ ਹੁਣ ਇਹ ਪ੍ਰਸ਼ਾਸਨ ਕਹਿੰਦਾ ਵੀ ਜਾਂ ਇੱਧਰ ਹੋ ਜਾਓ ਜਾਂ ਉੱਧਰ ਹੋ ਜਾਓ। ਵੀ ਨਾਲ ਸੱਜਣ ਮਿੱਤਰ ਦੀ ਸਲਾਹ ਹੁੰਦੀ ਆ, ਦੂਜੇ ਦਾ ਕਈ ਵਾਰੀ ਕੰਮ ਖਰਾਬ ਕਰ ਦਿੰਦੇ, ਆਪਣੀ ਵਾਰੀ ਆਂਦੀ ਆ ਆਪ ਫੱਟ ਵਕੀਲ ਦੀ ਗੱਲ ਮੰਨ ਲੈਣੀ। ਮਤਲਬ ਇਹ ਵੀ ਬੜੀ ਵਾਰੀ ਦੇਖਿਆ। ਤੇ ਮੈਂ ਦੂਜੇ ਮੈਂ ਤੈਨੂੰ ਕਿਹਾ ਸੀਗਾ ਮੈਂ, ਹਨਾ, ਫਿਰ ਇੱਕ ਦੂਜੇ ਨਾਲ ਲੜ ਪੈਂਦੇ ਆ ਕਿ ਨਹੀਂ ਇਹਨੇ ਭਾਜੀ ਪਹਿਲਾਂ ਮੈਨੂੰ ਏਦਾਂ ਕਿਹਾ ਸੀਗਾ ਕਿ ਨਾ ਗੱਲ ਸੁਣੇ ਦੀ, ਏਦਾਂ ਕਰ। ਜਦੋਂ ਆਪਣੇ ਤੇ ਆਇਆ ਆਪਣਾ ਕੰਮ ਸਾਰ ਲਿਆ, ਦੂਜੇ ਨੂੰ ਉਹ ਕਰਤਾ, ਹਨਾ। ਮੇਰੀਆਂ ਲੱਤਾਂ ਖਿੱਚਦੇ ਆ ਤੇ ਆਪ ਪਾਰ ਹੋ ਗਿਆ। ਉਹ ਚੱਲਦਾ ਭਾਜੀ, ਹਰੇਕ ਬੰਦਾ ਪ੍ਰਧਾਨ, ਤੁਹਾਨੂੰ ਪਤਾ ਅੱਜ ਕੱਲ। ਤੇ ਗੱਲ ਹੁਣ ਏਦਾਂ ਕਿ ਮੈਂ ਕਿਹਾ ਉਹੀ ਆ ਕਿ ਥੋੜੀ ਆ ਕੇ ਸਿੱਧੀਆਂ ਗੱਲਾਂ ਕਰ ਦਿੰਦੀਆਂ, ਕਈ ਵਾਰੀ ਆਪਣਾ ਜਿਹੜਾ ਸੀਗਾ ਕਈਆਂ ਨੂੰ ਹੋ ਜਾਂਦੀ ਹਜਮ, ਕਈਆਂ ਨੂੰ ਨਹੀਂ ਹੁੰਦੀਆਂ। ਪਰ ਇਹ ਹੈ ਕਿ ਮਤਲਬ ਜਿਹੜੀ
ਸਰਕਾਰ ਨੇ ਜਿਹੜੀ ਸਿਚੁਏਸ਼ਨ ਸੀਗੀ ਇਹ ਤੋਂ ਬੈਟਰ ਤਰੀਕਾ ਨਹੀਂ ਹੈਗਾ ਮੇਰੇ ਕੋਲ ਦੱਸਣ ਵਾਲਾ। ਮੈਂ ਆ ਕੇ ਬੇਸਿਕ ਖਬਰ ਵੀ ਪੜ੍ਹ ਸਕਦਾ ਹਾਂ ਕਿ ਸਰਕਾਰ ਨੇ ਇਦਾਂ ਕਿ RFU ਰਫੀ ਤੇ ਅੱਧਿਆਂ ਕੁ ਨੂੰ ਸਮਝ ਲੱਗਣੀ, ਅੱਧਿਆਂ ਕੁ ਨੂੰ ਸਮਝ ਨਹੀਂ ਲੱਗਣੀ ਹੈਗੀ। ਪਰ ਜਿਹੜੀ ਬੇਸਿਕ ਹੁਣ ਜਿਹੜੀ ਚੀਜ਼ ਨਾਲ ਆਪਾਂ ਰੋਜ਼ ਹੀ ਡੀਲ ਕਰੀ ਤਾਂ ਉਹੀ ਮੈਂ ਲਿਆ ਕੇ ਅੱਗੇ ਦੱਸੂਗਾ, ਠੀਕ ਹੈ ਕਿ ਨਹੀਂ। ਤੇ ਆਪਾਂ ਨੂੰ ਕਿਹੜਾ ਕੋਈ ਉਹਦੇ ਵਿੱਚ ਹੋਆ ਤਾਂ ਹੁਣ ਕਲਾਇੰਟ ਨੂੰ ਵੀ ਤਾਂ ਸੇਮ ਹੀ ਚੀਜ਼ ਦੱਸਣੀ ਹੈ, ਤੀਜਾ ਬੰਦਾ ਕੋਈ ਆਂਦਾ ਉਹਨੂੰ ਵੀ ਸੇਮ ਹੀ ਚੀਜ਼ ਦੱਸਣੀ ਹੈ। ਤੇ ਉਹ ਹੈਗਾ ਕਿ ਜਿਹੜੀ ਇਮੀਗ੍ਰੇਸ਼ਨ ਆ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਇਸ ਵੇਲੇ ਤੁਹਾਡੇ ਲਈ, ਠੀਕ ਹੈ। ਸੋ ਇਮੀਗ੍ਰੇਸ਼ਨ ਦੇ ਵਿੱਚ ਆਪਣੇ ਕਾਰਨਰ ਕੱਟ ਨਾ ਕਰਿਆ ਕਰੋ ਕਿਸੇ ਦੇ ਪਿੱਛੇ ਆਖੇ ਲੱਗ ਕੇ, ਕਿਉਂਕਿ ਜਿਹੜੇ ਬੰਦੇ ਨੇ ਤੁਹਾਨੂੰ ਸਲਾਹ ਦੇਣੀ ਨਾ ਐਂਡ ਆਫ ਦਾ ਡੇ ਜਦੋਂ ਉਹਨਾਂ ਦਾ ਆਪਣਾ ਕੇਸ ਆਣਾ, ਆਪ ਬੰਦਾ ਡਾਕਟਰ ਕੋ ਵਕੀਲ ਕੋ ਉਹਨਾਂ ਨੇ ਪੂਰੀ 100% ਸਲਾਹ ਮੰਨੀ, ਦੂਜੇ ਨੂੰ ਸਵਾਦ ਲੈਣ ਲਈ ਉਹਨੇ ਕਿ ਨਹੀਂ ਇਦਾਂ ਕਰਕੇ ਦੇਖ ਲਾ, ਉਦਾਂ ਕਰਕੇ ਦੇਖ ਲਾ। ਸੋ ਆਹ ਚੀਜ਼ 'ਚ ਹੁਣ ਇਹ ਹੈਗੀ ਕਿ ਆਹ ਚੀਜ਼ ਦੇ ਵਿੱਚ ਨਾ ਫਸਿਓ ਕੋਈ ਵੀ। ਬਿਲਕੁਲ 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 ਸਹੀ ਗੱਲ ਹੈ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੈਕਸੀਕਨ ਇੱਕ ਏਲੀਅਨ ਆ, ਉਸਨੂੰ ਫਰਾਡ ਦੀ ਕੌਨਸਪੀਰੇਸੀ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਆ। ਹਾਂਜੀ, 37 ਸਾਲਾਂ ਦਾ ਬੰਦਾ ਹੈ ਹੋਜ਼ੇ ਲੂਇਸ ਮੋਰੇਲਸ ਸਾਲਗਾਡੋ। ਇਹ 37 ਸਾਲਾਂ ਦਾ ਬੰਦਾ ਤੇ ਇਹਨੂੰ ਕੈਂਸਰ ਡਿਸਟ੍ਰਿਕਟ ਜੱਜ ਬੈਥ ਫਿਲਿਪਸ ਨੇ 21 ਮਹੀਨੇ ਦੀ ਜੇਲ੍ਹ ਦੀ ਪਹਿਲਾਂ ਸਜ਼ਾ ਦਿੱਤੀ, 61,200 ਇਹਨੂੰ ਫਾਈਨ ਉਹਨਾਂ ਨੇ ਪੇ ਕਰਨ ਲਈ ਕਿਹਾ ਕੈਂਸਸ ਦੇ ਵਿੱਚ। ਇਹ ਕੀ ਕਹਿੰਦੇ ਆ ਕਿ ਇਹਨੇ ਗਿਲਟੀ ਪਲੀ ਕੀਤਾ ਕਿ ਇਹ ਯੂਵੀਜ਼ ਜਿਹੜੇ ਝੂਠੇ ਜਿਹੜੇ ਲਗਾਉਂਦਾ ਸੀਗਾ, ਇਹ ਪੈਸੇ ਲੈ ਕੇ ਲੋਕਾਂ ਕੋਲ ਜਿਹੜੀ ਫਿਲਮੀ ਸਟਾਈਲ ਜਿਹੜਾ ਸੀਗਾ ਉਹਨਾਂ ਦੀਆਂ ਰੋਬਰੀਆਂ ਜਿਹੜੀਆਂ ਸਟੇਜ ਕਰਦਾ ਸੀਗਾ। ਜਿਹੜੇ ਕਲਾਇੰਟ ਹੁੰਦੇ ਸੀਗੇ ਤੇ ਉਹ ਕਹਿੰਦੇ ਸੀ ਗੱਡੀ ਖਰਾਬ ਹੋ ਗਈ, ਪਿੱਛੋਂ ਦੀ ਆ ਕੇ ਕਿਸੇ ਨੇ ਬੰਦੂਕ ਵਗੈਰਾ ਦਿਖਾ ਕੇ ਲੁੱਟ ਲਿਆ ਤੇ 2 ਸ਼ਾਟ ਉਹਨਾਂ ਦੀ ਗੱਡੀ ਦੇ ਉੱਤੇ ਫਾਇਰ ਕੀਤੇ ਜਿੱਦਾਂ ਕੇਸ ਪੱਕਾ ਕਰਨ ਲਈ। ਤੇ ਫਿਰ ਜਿਹੜਾ ਸੀਗਾ ਰੋਬਰ ਵਗੈਰਾ ਸਾਰੇ ਹਾਇਰ ਕਰਦਾ ਸੀਗਾ ਤੇ ਦੱਸਦਾ ਸੀਗਾ ਕਿਹੜੇ ਇਲਾਕੇ 'ਚ ਕਿਹੜੀ ਜਗ੍ਹਾ ਜਿਹੜੀ ਚੋਰੀ ਹੋਣੀ ਚਾਹੀਦੀ ਆ। ਤੇ ਉਹ ਮਾਸਕ ਮੂਸਕ ਜਿੱਦਾਂ ਪਾ ਕੇ ਆਉਂਦੇ ਸੀਗੇ, ਬੰਦੂਕ ਦਿਖਾਉਂਦੇ ਸੀਗੇ ਤੇ ਇੱਕ ਅੱਧੇ ਨੂੰ ਸਿਰ ਤੇ ਜਾਂ ਮੂੰਹ ਤੇ ਕੁੱਟਦੇ ਵੀ ਸੀਗੇ। ਤੇ ਫਿਰ ਉਹਨਾਂ ਦਾ ਕੈਸ਼ ਕੁਸ਼ ਲੈ ਕੇ ਜਿੱਦਾਂ ਚੱਲ ਜਾਂਦੇ ਸੀਗੇ ਤੇ 2 ਰਾਊਂਡ ਜਿਹੜੇ ਸੀਗੇ ਗੱਡੀ ਤੇ ਚਲਾ ਦਿੰਦੇ ਸੀਗੇ। ਹੁਣ ਪ੍ਰੋਬਲਮ ਇਹਨਾਂ ਦੀ ਇਹੀ ਹੁੰਦੀ ਹੈ, ਠੀਕ ਹੈ। ਤੁਹਾਨੂੰ ਸਾਰਿਆਂ ਨੂੰ ਕਈ ਵਾਰੀ ਕਿਹਾ ਜਿਹੜਾ ਹੁਣ ਕੀ ਹੈ ਕਿ ਪੈਰਾਲੀਗਲ ਜਿਹਨੂੰ ਤੁਸੀਂ ਬੜਾ ਪ੍ਰਧਾਨ ਸਮਝਦੇ ਹੁੰਦੇ ਹੈ। ਸੋ ਚੱਕਰ ਕੀ ਹੈਗਾ ਕਿ ਇਹਨਾਂ ਨੇ ਕ੍ਰੀਏਟੀਵਿਟੀ ਤਾਂ ਇਹਨਾਂ ਦੀ ਜ਼ੀਰੋ, ਕੁਛ ਵੀ ਇਹਨਾਂ ਦਾ ਮੈਂ ਕਿਹਾ ਨਕਲੀ ਕੇਸ ਆ ਸਾਰੇ। ਤੇ ਇਹਨਾਂ ਨੇ ਉਹ ਕੀ ਕਰਦੇ ਆ ਕਿ ਉਹਨੇ ਓਬਵੀਅਸਲੀ ਚੇਂਜ ਨਹੀਂ ਕੀਤਾ ਹੋਣਾ, ਉਹ ਸਾਰਿਆਂ ਦੀ ਗੱਡੀ ਦੇ 2 ਫਾਇਰ ਫੂਰ ਹੁੰਦੇ ਗਏ। ਇਮੀਗ੍ਰੇਸ਼ਨ ਨੇ ਆਹੀ AI ਦੇ ਵਿੱਚ ਹੁਣ ਟ੍ਰੈਂਡ ਸਪੌਟ ਹੋ ਰਿਹਾ ਕਿ ਕਿਹੜੇ ਲੋਕੀ ਜਿਹੜੇ ਸੇਮ ਚੀਜ਼ ਜਿਹੜੀ ਸੇਮ ਹੈਗੀ ਹੈ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜੇ ਮਤਲਬ ਕਿ ਈਵਨ ਜਿਹੜੇ ਲੋਕਾਂ ਦੀ ਡੈਕਲਰੇਸ਼ਨ ਹੈਗੀਆਂ ਅਸਾਈਲਮ ਦੀਆਂ ਉਹ ਵੀ AI 'ਚ ਰਨ ਹੋ ਗਏ ਕਿ ਕਿਹਨਾਂ ਦੀਆਂ ਡੈਕਲਰੇਸ਼ਨਾਂ ਸੇਮ ਆ। ਹੁਣ ਸੇਮ ਕਿਹਨਾਂ ਦੀਆਂ ਹੁੰਦੀਆਂ ਡੈਕਲਰੇਸ਼ਨਾਂ, ਇਹ ਜਿਹੜੀ ਹੁਣ ਤੁਹਾਨੂੰ ਚੀਜ਼ ਦੱਸਣ ਲੱਗਿਆ ਨਾ, ਇਹਨੂੰ ਤੁਸੀਂ 4 ਸਾਲ ਪਹਿਲੇ ਆਪਣਾ ਸਾਡਾ ਵਾਲਾ ਸ਼ੋਅ ਸੁਣਿਆ, ਫਿਰ ਉਹਨਾਂ ਤੁਸੀਂ ਰਿਲੇਟ ਕਰਿਆ ਉਹਨੂੰ ਕਿ ਕੀ ਚੀਜ਼ ਮੈਂ ਕਹਿ ਰਿਹਾ। ਸਾਡੇ ਚੋਂ ਬੰਦੇ ਨੂੰ ਕਹਿੰਦੇ ਕਿ ਦੱਸ ਬਈ ਤੇਰੇ ਨਾਲ ਕੀ ਹੋਇਆ, ਬੰਦਾ ਉੱਠ ਕੇ ਦਹੀ ਗੱਲਾਂ ਹੈ ਬਈ ਤੁਸੀਂ ਤਾਂ ਕਹਾਣੀ ਨਹੀਂ ਬਣਾਉਂਦੇ, ਫਲਾਣਾ ਢਮਕਾਨਾ ਕਹਾਣੀ ਬਣਾਉਂਦਾ। ਇਸ ਚੀਜ਼ ਤੇ ਝਗੜਾ ਕਰਦੇ, ਹੁਣ ਵੀ ਕਈ ਕਰਦੇ। ਮੈਂ ਕੀ ਕਹਿ ਰਿਹਾ ਕਿ ਵਕੀਲ ਨੇ ਫਰਾਡ ਥੋੜਾ ਕੰਮ ਕਰ ਦੇਣਾ ਹੁਣ ਕੋਈ ਕਿਸੇ ਦੇ ਕਰਕੇ, ਜੋ ਹੋਈ ਨਹੀਂ ਹੈ। ਸੋ ਉਹਦੇ 'ਚ ਕੀ ਸੀਗਾ ਕਿ ਕਈ ਜਿਹੜੇ ਵਿਅਕਤੀ ਜਿਹੜੇ ਸੀਗੇ ਉਹਨਾਂ ਦੇ ਕੇਸ ਕੂਸ ਨਹੀਂ ਹੋਣੇ ਆ, ਝੂਠੇ ਹੋਣੇ ਆ, ਉਹ ਕੀ ਕਰਦੇ ਸੀਗੇ ਕਿ ਪੈਰਾਲੀਗਲਾਂ ਤੋਂ ਜਾ ਕੇ ਕਹਾਣੀਆਂ ਬਣਾ ਲੈਂਦੇ ਸੀਗੇ। ਤੇ ਪੈਰਾਲੀਗਲਾਂ ਦੇ ਕਿਸੇ ਦੇ ਚੰਡੀਗੜ੍ਹ ਦਫ਼ਤਰ, ਕਿਸੇ ਦਾ ਹਰਿਆਣੇ ਦਫ਼ਤਰ, ਤੇ ਉਹ ਕੀ ਕਰਦੇ ਸੀਗੇ ਕਿ ਝੂਠੀਆਂ ਕਹਾਣੀਆਂ ਬਣਾ ਦਿੰਦੇ ਸੀਗੇ। ਹੁਣ ਚੱਕਰ ਇਹ ਪੈ ਗਿਆ, ਤੁਹਾਨੂੰ ਤਾਂ ਪਤਾ ਹੀ ਨਹੀਂ ਕੀ ਹੈਗਾ ਜਿਹਨੇ ਬਣਾਈ ਆ। ਤੇ ਉਹ ਜਿਹੜੀ ਸੇਮ ਕਹਾਣੀ ਆ, ਸੇਮ ਡਾਕਟਰ ਦੀਆਂ ਲੈਟਰਾਂ, ਸੇਮ ਚੀਜ਼ਾਂ ਉਹਨਾਂ ਨੇ ਕਿੰਨੇ ਕੇਸਾਂ ਦੇ ਵਿੱਚ ਹੋਰ ਅੱਗੇ ਲਾਈਆਂ ਹੋਣੀਆਂ। ਮਤਲਬ ਉਹਨਾਂ ਨੂੰ ਕੀ ਲੈਣਾ ਦੇਣਾ, ਉਹਨੇ ਇੱਕ ਨੂੰ, ਦੂਜੇ ਨੂੰ, ਤੀਜੇ ਨੂੰ, ਚੌਥੇ ਨੂੰ ਸੇਮ ਚੀਜ਼ ਸੀ। ਸੋ ਕੀ ਕਰ ਰਿਹਾ ਕਿ ਹੁਣ ਉਹ AI ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਟਰੈਕ ਕਰ ਰਹੇ ਆ, ਉਹ ਦੇਖ ਰਿਹਾ ਕਿ ਕਿਹੜੇ ਲੋਕਾਂ ਨੇ ਪੈਰਾਲੀਗਲਾਂ ਤੋਂ ਜਿਹੜੀਆਂ ਕਹਾਣੀਆਂ ਬਣਾ ਕੇ ਲਾਈਆਂ। ਪੈਰਾਲੀਗਲ ਵਾਲੀਆਂ, ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ, ਆਪਣੇ ਆਫਿਸ ਤਾਂ ਆਉਂਦੇ ਉਹ ਪਾੜ ਕੇ ਡਸਟਬਿਨ ਦੇ ਵਿੱਚ ਇੱਕ ਬੰਦਾ ਜਿਹੜਾ ਮੂੰਹੋਂ ਬੋਲੂਗਾ ਉਹੀ ਚੀਜ਼ ਅੱਗੇ ਜਾ ਸਕਦੀ ਹੈ, ਬਾਕੀ ਨਹੀਂ ਜਾ ਸਕਦੀ। ਸੋ ਇਸ ਵੇਲੇ ਪੂਰੀ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਹੈ ਨਾ, ਇਹ ਹਰੇਕ ਬੰਦੇ ਨੂੰ, ਹਰੇਕ ਵਿਅਕਤੀ ਨੂੰ ਕੱਲੇ ਨੂੰ ਪਤਾ ਹੈਗਾ, ਕੱਲੇ ਨੂੰ ਪਤਾ ਹੈਗਾ ਕਿਹੜਾ ਵਕੀਲ ਕਿਹੜੇ ਹਿਸਾਬ ਨਾਲ ਪੈਰਾਲੀਗਲਾਂ ਨਾਲ ਚੱਲਦਾ, ਕਿਹੜੇ ਪੈਰਾਲੀਗਲਾਂ ਦਾ ਕਿਹਨਾਂ ਦੇ ਨਾਲ ਲਿੰਕ ਹੈਗਾ। ਇਹ ਕਾਮਨ ਨੌਲੇਜ ਹੈਗੀ ਹੈ, ਕਲਾਇੰਟਾਂ ਨੂੰ ਵੀ ਪਤਾ ਵਾ ਇਹ ਚੀਜ਼ ਇਮੀਗ੍ਰੇਸ਼ਨ ਵਾਲਿਆਂ ਨੂੰ ਵੀ ਪਤਾ ਹੈਗੀ ਆ, ਠੀਕ ਹੈ। ਵਾਹ ਹੋ ਗਿਆ ਸਾਰਾ, ਉਹਨਾਂ ਨੂੰ ਦੇ ਨੋ ਐਵਰੀਥਿੰਗ ਕਿ ਕਿਹੜਾ ਕਿੱਦਾਂ ਕੀ ਚੀਜ਼ ਜਿਹੜੀ ਹੈਗੀ ਆ। ਸੋ ਹੁਣ ਚੱਕਰ ਕੀ ਪੈਂਦਾ ਸੀਗਾ ਕਿ ਉਹਨਾਂ ਨਾ ਜਿਗਰਾ ਤੁਸੀਂ ਕਹਿ ਲਓ ਜਾਂ ਜਿੱਦਾਂ ਉਹ ਵਧਿਆ ਪਿਆ ਕਿ ਬਹਿਸ ਵਸਾਈ 'ਚ ਪੈਂਦੇ ਕਿ ਨਹੀਂ ਇੱਦਾਂ ਨਹੀਂ ਉੱਦਾਂ ਨਹੀਂ ਕਿ ਵਕੀਲ ਮਾੜਾ ਵਾ। ਸੋ ਹੁਣ ਉਹੀ ਜਿਹੜੀ ਚੀਜ਼ ਹੈਗੀ ਕਿ ਉਹ ਜਿਹੜੀਆਂ AI ਦੇ ਵਿੱਚ ਸਿੰਪਲ ਉਹ ਹੈਗਾ ਕਿ ਉਹਨਾਂ ਨੇ ਇੱਕ ਡੈਕਲਰੇਸ਼ਨ ਪਾਣੀ ਆ, ਉਹਨੂੰ ਪੁੱਛਣਾ ਕਿ ਕਿੰਨੇ ਹੋਰ ਕੇਸ ਹੈਗੇ ਜਿਹਦੇ ਨਾਲ ਕਿ ਇਹ ਬਿਆਨ ਜਿਹੜੇ ਰਲਦੇ ਆ। ਉਹਨੇ ਤੁਹਾਨੂੰ 1 ਮਿੰਟ ਦੇ ਅੰਦਰ ਦੱਸ ਦੇਣਾ ਕਿ ਆਹ ਵਾਲੇ ਵਕੀਲ ਦੇ 100 ਰਲਦੇ ਆ, ਇਹਦੇ 200 ਰਲਦੇ ਆ, ਇਹਦੇ 300 ਰਲਦੇ ਆ, ਕਿਉਂਕਿ ਪੈਰਾਲੀਗਲ ਨੇ ਐਂਡ ਆਫ ਦਾ ਡੇ ਕੀਤਾ ਤਾਂ ਉਹੀ ਪਿਆ। ਪੈਰਾਲੀਗਲ ਦਾ ਤਾਂ ਨਾਮੋ ਨਿਸ਼ਾਨ ਨਹੀਂ ਕਿਤੇ। ਉਹਦੇ ਵਿੱਚ ਕੀ ਹੈ ਕਿ ਇਸ ਲੈਵਲ ਦੀਆਂ ਇਨਵੈਸਟੀਗੇਸ਼ਨਾਂ ਜਿਹੜੀਆਂ AI ਦੇ ਥਰੂ ਜਿਹੜੀਆਂ ਇਹ ਹੋ ਰਹੀਆਂ, ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਜਿਹੜਾ ਬੰਦਾ ਬੈਠਾ ਉਹਨੇ ਆਪਣਾ ਆਪ ਦੱਸਿਆ, ਆਹ ਮੇਰਾ ਪਿੰਡ ਆ, ਮੇਰੀ ਐਜੂਕੇਸ਼ਨ ਆ, ਆਹ ਮੇਰੀ ਚੀਜ਼ ਆ, ਮੇਰੇ ਇੰਨੇ ਭਰਾ, ਮੇਰਾ ਅੰਕਲ ਆ, ਹਨਾ। ਹਰੇਕ ਬੰਦੇ ਦੀ ਆਪਣੀ ਜਿਹੜੀ ਯੂਨੀਕ ਫੈਮਿਲੀ ਸਟੋਰੀ ਜਿਹੜੀ ਹੈਗੀ ਆ,
ਉਹਨੂੰ ਏਆਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹਨੇ ਕਿਉਂਕਿ ਆਪ ਆਪਣਾ ਸਾਰਾ ਦੱਸਿਆ ਕੀਤਾ। ਤੇ ਇਹਦੇ ਵਿੱਚ ਹੁਣ ਜਿਹੜੀ ਪ੍ਰੋਬਲਮ ਉਹੀ ਹੈ ਕਿ ਜਿੱਥੇ ਹੁਣ ਪੈਰਾਲੀਗਲ ਆ ਗਿਆ, ਇਹ ਚੀਜ਼ ਨੂੰ ਵਾਰਨ ਕਰਦੇ ਹੋਏ 4-5 ਸਾਲ ਜਿਹੜੇ ਹੋ ਗਏ, ਕਈਆਂ ਨੇ ਨਹੀਂ ਵੀ ਸੁਣੀ ਗੱਲਬਾਤ, ਕਈ ਗਲ ਵੀ ਪੈਂਦੇ ਹੈਗੇ ਕਿ ਲੈ ਇਦਾਂ ਕਿਦਾਂ ਗਲਤ ਕਹਿ ਦਿੱਤਾ, ਪੈਰਾ ਤੁਸੀਂ ਹੈਲਪ ਨਹੀਂ ਕਰਦੇ, ਕੋਈ ਆਹ ਨਹੀਂ ਕੀਤਾ, ਉਹ ਨਹੀਂ, ਕਈ ਚੀਜ਼ਾਂ ਸੁਣੀਆਂ 4 ਸਾਲ ਤੇ ਪਰ ਸੀਗਾ ਫੈਡਰਲ ਲਾਅ ਹੀ ਹੈਗਾ। ਤਾਂ ਹੁਣ ਇਹ ਹੈਗਾ ਕਿ ਉਦੋਂ ਤੁਹਾਨੂੰ ਕਿਹਾ ਵੀ ਸੀਗਾ ਕਿ ਮੈਂ ਕਿਹਾ ਐਂਡ ਆਫ ਦਾ ਡੇ ਜਦੋਂ ਮਾੜੇ ਟਾਈਮ ਹੋਣੇ ਨਾ, ਤੁਸੀਂ ਥੈਂਕ ਯੂ ਕਹੋਗੇ ਕਿ ਤੁਸੀਂ ਹਾਰਡਵੇਅਰ ਜਿਹੜਾ ਕੰਮ ਕੀਤਾ, ਸਹੀ ਤਰੀਕੇ ਨਾਲ ਕੰਮ ਕੀਤਾ, ਠੀਕ ਹੈ, ਕਲਾਇੰਟ ਫੀਲ ਕਰੂਗੇ ਉਹ ਚੀਜ਼ਾਂ ਨਾਲ। ਸੋ ਇਹ ਹੈ ਕਿ ਹੁਣ ਮੈਂ ਕਿਹਾ ਉਹ ਵਾਹ ਵਾਲੇ ਹੁਣ ਜਿੱਦਾਂ ਤੁਹਾਨੂੰ ਪਤਾ ਕੰਮ ਕੁਮ ਜਿੱਥੇ ਚੱਲਦੇ, ਮੈਂ ਕਿਹਾ ਹੁਣ ਇਹੀ ਹੈ ਕਿ ਸਾਰੇ ਟੈਨਸ਼ਨਾਂ 'ਚ ਭਰੀ ਫਿਰਦੇ। ਮੈਂ ਕਿਹਾ ਹੁਣ ਯਾਰ ਇਹ ਤਾਂ ਚੀਜ਼ ਆਪਾਂ 4 ਸਾਲ ਹੋ ਗਏ ਕਹਿੰਦੇ, ਉਦੋਂ ਨਹੀਂ ਕਿਸੇ ਨੇ ਜਿਹੜੀਆਂ ਚੀਜ਼ਾਂ ਹੁਣ ਸੈੱਟ ਕੀਤੀਆਂ, ਹੁਣ ਇੱਕਦਮ ਹੀ ਕੀ ਹੋ ਗਿਆ, ਇੱਕ ਪਹਿਲੀ ਖਬਰ ਸੁਣਨਾ ਇਹਨਾਂ ਨੇ ਛਾਪੀ। ਸਹੀ ਗੱਲ। ਤੇ ਹੁਣ ਜਿਹੜਾ ਸੀਗਾ ਕਿ ਪੈਰਾਲੀਗਲ ਪੂਰਾ ਲੀਗਲ ਜਿਹੜੇ ਹੈਗੇ ਨਾ, ਅਜੇ ਵੀ ਜਿਹੜਾ ਟਾਈਮ ਹੈਗਾ ਮੁੜਿਆ ਉਹਨਾਂ ਚੀਜ਼ਾਂ ਦੇ ਜਿਹੜੇ ਸੀਗੇ ਲਾਇਸੈਂਸ ਪ੍ਰੋਫੈਸ਼ਨਲ ਹੈ ਨਹੀਂ ਗੇ, ਤੇ ਇਹਨਾਂ ਨੂੰ ਬਾਈਕਾਊਟ ਕਰ ਦਿਓ। ਤੁਹਾਨੂੰ ਡਾਇਰੈਕਟਲੀ ਵੀ ਕਈ ਵਾਰੀ ਕਿਹਾ ਵਾ, ਠੀਕ ਹੈ। ਤੇ ਇਹਨਾਂ ਦਾ ਹੁਣ ਕੀ ਹੈ ਕਿ ਇਹਨਾਂ ਨੇ ਆਪਣਾ ਦੁਕਾਨ ਸ਼ਕਾਨ ਜਿਹੜੀ ਚਲਾਉਣ ਵਾਸਤੇ ਇਹ ਆਪਣੇ ਪਿੱਛੇ ਵੀ ਆ ਕੇ ਬੜੀਆਂ ਲੱਤਾਂ ਖਿੱਚਦੇ ਆ, ਝੂਠੀਆਂ ਪ੍ਰੋਫਾਈਲਾਂ, ਝੂਠੇ ਕਮੈਂਟ, ਨੈਗੇਟਿਵ ਪਬਲਿਸਿਟੀ, ਇਦਾਂ ਦੇ ਕਈ ਕੰਮ ਜਿਹੜੇ ਤੁਹਾਨੂੰ ਮੈਂ ਦੱਸਣ ਬੈਠਾ ਤੁਸੀਂ ਕਹਿਣਾ ਚੱਲ ਆਪਣੇ ਦੁਖੜੇ ਰੋਈ ਜਾਂਦਾ। ਮਤਲਬ ਇਹਨਾਂ ਦਾ ਵੀ ਜਿਹੜਾ ਸੀਗਾ ਆਪਸ 'ਚ ਇਹਨਾਂ ਦੇ ਵੀ ਇੱਕੋ ਮਿੱਕ ਦੀ ਜਿਹੜੀ ਹੈਗੀ ਆ। ਤੇ ਹੁਣ ਇਹ ਚੀਜ਼ ਸੀਗੀ ਕਿ ਹੁਣ ਜਿਹੜਾ ਮੈਂ ਕਿਹਾ ਇਨਵੈਸਟੀਗੇਸ਼ਨ ਵਾਲਾ ਦੌਰ ਜਿਹੜਾ ਪੂਰਾ ਸ਼ੁਰੂ ਹੈਗਾ, ਤੇ ਇਹ 2-2.5 ਸਾਲ ਜਿੰਨੇ ਵੀ ਬਚੇ ਆ ਹੁਣ ਇਹ ਇਦਾਂ ਹੀ ਚੱਲਣਾ, ਤੇ ਬੜੇ ਨਾਮ ਸਾਹਮਣੇ ਵੀ ਆਉਣਗੇ ਇਸ ਹਿਸਾਬ ਨਾਲ ਤਾਂ। ਹਾਂਜੀ। ਤੇ ਇਹਦੇ ਵਿੱਚ ਪ੍ਰੋਬਲਮ ਇਹ ਹੁੰਦੀ ਹੈ ਕਿ ਹੁਣ ਜਿਹੜਾ ਬੰਦੇ ਨੇ ਆ ਕੇ ਡੈਕਲੇਰੇਸ਼ਨ ਬਣਾਈ ਨਾ, ਮੰਨ ਲਓ ਆਪਣੇ ਨਾਲ ਕੋਈ ਬੰਦੇ ਨੇ ਆ ਕੇ ਕੀਤਾ, ਦੂਜੀ ਪ੍ਰੋਬਲਮ ਇਹ ਹੈ ਕਿ ਉਹ ਆਪਣੇ ਰੂਮਮੇਟ ਨੂੰ ਕਈ ਵਾਰੀ ਦੇ ਦਿੰਦਾ, ਸੱਜਣ ਮਿੱਤਰ ਨੂੰ ਦੇ ਦਿੰਦਾ, ਜਾਂ ਉਹ ਨਾ ਟਰਾਂਸਲੇਟ ਕਰਨ ਲਈ ਇਹਨਾਂ ਨੂੰ ਦੇ ਦਿੰਦਾ। ਤੇ ਇੱਕ ਮੈਂ ਆ ਵੀ ਚੀਜ਼ ਦੇਖੀ ਹੈ ਕਿ ਸੇਮ ਜਿਹੜੇ ਬੰਦੇ ਨੇ ਹੁਣ ਅਸਲੀ ਵੀ ਬਣਾਈ ਹੈ ਨਾ, ਜਿੱਦਾਂ ਹੁਣ ਆਪਣੇ ਕੋ ਕੋਈ ਦੱਸ ਕੇ ਚੱਲ ਗਿਆ, ਉਹਨੇ ਉਹਨੂੰ ਟਰਾਂਸਲੇਟ ਕਰਾਈ, ਉਹ ਟਰਾਂਸਲੇਟਰ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਡੈਕਲੇਰੇਸ਼ਨ ਉਹ ਵੀ ਅੱਗੇ ਵੇਚ ਦਿੰਦੇ ਆ। ਇਹ ਵੀ ਚੀਜ਼ ਜਿਹੜੀ ਸੀ ਘੁੰਮ ਫਿਰ ਕੇ ਆਪਣੇ ਸਾਹਮਣੇ ਆਈ ਹੋਈ ਹੈਗੀ ਆ। ਤੇ ਤੁਸੀਂ ਕਿਹੜੇ ਬੰਦੇ ਨਾਲ ਡੀਲ ਕਰਦੇ ਆ, ਠੀਕ ਆ, ਤੇ ਉਹ ਜਿਹੜਾ ਸੀਗਾ ਸੋਚ ਵਿਚਾਰ ਕੇ ਜਿਹੜਾ ਆਪਣਾ ਡੀਲ ਕਰਿਆ ਕਰੋ। ਕਲਾਇੰਟਾਂ ਨੇ ਕਈ ਵਾਰੀ ਦੱਸਿਆ, ਕਹਿੰਦਾ ਯਾਰ, ਕਹਿੰਦਾ ਭਾਜੀ ਆਪਣੇ ਨਾ ਉਹ ਸੀਗੇ, ਪਤਾ ਲੱਗਾ, ਕਹਿੰਦਾ ਆ ਜਿਹੜੀ ਡੈਕਲੇਰੇਸ਼ਨ ਆ ਇੰਡੀਆ 'ਚ ਕੋਈ ਉਹਨੂੰ ਕਹਿੰਦਾ ਕਿ ਆ ਮਹਿੰਗੀ ਦੇਣੀ ਹੈ, ਇਹ ਟੇਰਕਿਆਣੇ ਦੇ ਆਫਿਸ ਦੇ ਕਿਸੇ ਕਲਾਇੰਟ ਦੀ ਸੀਗੀ। ਮੈਂ ਕਿਹਾ ਲੈ ਪਰ ਇਹ ਇਦਾਂ ਨਾ ਹੋਵੇ ਵੀ ਜਿਹਦੀ ਬਣਾਈ ਉਹ ਤੋਂ ਪਹਿਲਾਂ ਕਿਸੇ ਦਾ ਹੋਵੇ ਤੇ ਉਹਦਾ ਪਹਿਲਾਂ ਚੱਲ ਜਾਏ, ਤੇ ਜਿਹਨੇ ਆਪ ਦੱਸੀ ਸੀ ਉਹ ਪਿੱਛੇ ਰਹਿ ਜਾਵੇ। ਹਾਂਜੀ ਬਿਲਕੁਲ। ਹੁਣ ਇੱਕ ਬੰਦਾ ਇੱਕ ਵਾਰੀ ਆਇਆ, ਕਹਿੰਦਾ ਮੈਨੂੰ ਨਾ ਫਲਾਣੇ ਰੈਫਰ ਕੀਤਾ, ਉਹਦਾ ਕੇਸ ਤੁਹਾਡੇ ਕੋਲ ਪਾਸ ਹੋਇਆ ਸੀਗਾ। ਮੈਂ ਕਿਹਾ ਕੀ ਨਾਮ ਉਹਦਾ, ਉਹਨੂੰ ਨਾ ਯਾਦ ਆਵੇ, ਏਦਾਂ ਮੈਨੂੰ ਫੋਨ ਖੋਲ ਕੇ ਦੱਸਵੇ, ਕਹਿੰਦਾ ਭਾਜੀ ਉਹਦੀ ਡੈਕਲੇਰੇਸ਼ਨ ਵੀ ਮੇਰੇ ਕੋਲ ਹੈਗੀ ਹੈ। ਮਤਲਬ ਜਿਹੜੇ ਬੰਦੇ ਦਾ ਕੇਸ ਪਾਸ ਹੈਗਾ ਉਹਨੇ ਆਪਣੀ ਡੈਕਲੇਰੇਸ਼ਨ ਦੇਤੀ ਆਪਣੇ ਰੂਮਮੇਟਾਂ ਨੂੰ, ਰੂਮਮੇਟਾਂ ਨੇ ਅੱਗੇ ਤੋਂ ਅੱਗੇ ਸ਼ੇਅਰ ਕਰਤੀ, ਵਟਸਐਪ 'ਚ ਗਰੁੱਪ ਜੇ ਬਣੇ ਆ, ਠੀਕ ਹੈ। ਪਹਿਲਾਂ ਤਾਂ ਭਾਈ ਇਹ ਗਰੁੱਪ ਸ਼ਰੁੱਪ ਜੇ ਛੱਡੋ, ਇਹ ਠੀਕ ਆ, ਬੇਵਕੂਫੀਆਂ ਜਿਹੜੀਆਂ ਹੈਗੀਆਂ, ਤੁਹਾਨੂੰ ਕੀ ਲੱਗਦਾ ਕਿ ਉਹਨਾਂ 'ਚ ਉਹਨਾਂ ਦੇ ਬੰਦੇ ਨਹੀਂ ਇਨਫਿਲਟਰੇਟ ਕੀਤੇ ਹੋਣੇ, ਠੀਕ ਹੈ ਕਿ ਨਹੀਂ। ਮੂਰਖਾਂ ਦੇ ਜਿਹੜੇ ਗਰੁੱਪ, ਮੈਂ ਕਿਹਾ ਨਾ ਕਰੇ। ਹੁਣ ਮੈਂ ਕਿਹਾ ਦੌਰ ਨੂੰ ਦੇਖੋ ਕੀ ਹੈਗਾ, ਠੀਕ ਆ, ਆਪਣੇ ਕੇਸ ਕੂਸ ਵੱਲ ਜਿਹੜਾ ਫੋਕਸ ਕਰੋ, ਆਪਣੀ ਜਾਣਕਾਰੀ ਜਿਹੜੀ ਆਪਣੇ ਕੋਲ ਰੱਖੋ, ਤੁਹਾਡੇ ਜਿਹੜੇ ਡਾਕੂਮੈਂਟ ਆਪਣੇ ਕੋਲ ਰੱਖੋ। ਤੁਹਾਨੂੰ ਪਹਿਲਾਂ ਵੀ ਕਿਹਾ, ਮੈਂ ਘਰ ਦਾ ਭੇਤੀ ਜਿਹੜਾ ਹੁੰਦਾ ਉਹ ਲੰਕਾ ਢਾਂਦਾ ਹੁੰਦਾ, ਠੀਕ ਹੈ ਕਿ ਨਹੀਂ। ਤੇ ਲੀਗਲ ਜਿਹੜਾ ਕੰਮ ਕਰੋ ਸਾਰਾ। ਇਹ ਚੀਜ਼ਾਂ ਜੋ ਮਤਲਬ ਖਬਰਾਂ ਸੁਣਾਉਣ ਦਾ ਇਹਦਾ ਮਤਲਬ ਇਹੀ ਹੁੰਦਾ ਕਿ ਡਾਇਰੈਕਟਲੀ ਅੱਜ ਥੋੜਾ ਜਿਹਾ ਕਹਿ ਰਹੇ ਹਾਂ, ਠੀਕ ਆ, ਬੁਰੀ ਵੀ ਕਈਆਂ ਨੂੰ ਲੱਗ ਸਕਦੀ ਆ, ਪਰ ਇਹ ਹੈ ਕਿ ਜਿੱਦਾਂ ਹੁਣ ਬਾਕੀ ਐਡੀਆਂ ਇੱਥੇ ਨੈਸ਼ਨੈਲਿਟੀ ਦੀਆਂ ਸਾਰਿਆਂ ਦੀਆਂ ਖਬਰਾਂ ਜਿਹੜੀਆਂ ਸ਼ੇਅਰ ਕਰ ਰਹੇ ਹਾਂ, ਪਰਪਸ ਤਾਂ ਇਹੀ ਹੈ ਨਾ ਕਿ ਭਾਈ ਆਹ ਦੇਖੋ ਆਹ ਟਾਈਮ ਜਿਹੜਾ ਚੱਲਦਾ ਪਿਆ, ਆਹ ਚੀਜ਼ਾਂ ਜਿਹੜੀਆਂ ਹੋ ਰਹੀਆਂ, ਠੀਕ ਆ। ਤੇ ਤੁਸੀਂ ਜੇ ਫੇਰ ਵੀ ਕਹਿੰਦੇ ਕਿ ਨਹੀਂ ਉਧਰਲੇ ਟਰੈਕ ਹੀ ਜਿਹੜਾ ਕਰਨਾ, ਠੀਕ ਹੈ, ਕਿ ਪੈਰਾਲੀਗਲੀ ਪ੍ਰਧਾਨ ਹੁੰਦਾ, ਤਾਂ ਫੇਰ ਤੁਹਾਡੀ ਪ੍ਰੋਬਲਮ ਆ ਉਹ। ਫਿਰ ਬੰਦਾ ਫਸ ਜਾਂਦਾ ਹੈ, ਫਿਰ ਕਹਿੰਦੇ ਵੀ ਇਦਾਂ ਆ ਉੱਦਾਂ ਆ, ਵੀ ਕਿਵੇਂ ਜਿਹੜਾ ਉਹ ਹੋਵੇ। ਸੋ ਸਲਾਹ ਮੰਨਿਆ ਕਰੋ, ਦੇਖਿਆ ਕਰੋ ਵੀ ਕਿਵੇਂ ਜਿਹੜਾ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋਗੇ, ਇਵੈਂਚੁਅਲੀ ਉਹ ਤੁਹਾਡੇ ਉਲਟ ਯੂਜ਼ ਹੋ ਜਾਣੀ ਆ। ਫਿਰ ਤੁਸੀਂ ਦੇਖਣਾ ਆ, ਜਿੱਦਾਂ ਹੁਣ AI ਦੇ ਮਾਡਲ ਉਹ ਪੂਰੇ ਵਰਤ ਰਹੇ ਆ, AI ਦੀ ਇਨਫੋਰਮੇਸ਼ਨ ਪੂਰੀ ਯੂਜ਼ ਕਰ ਰਹੇ ਆ, ਉਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਆ ਵੀ ਕਿੱਧਰੋਂ ਕਿਵੇਂ ਕੀ ਜਿਹੜਾ ਹੋ ਰਿਹਾ। ਚਲੋ ਹਾਂ, ਮੇ ਵੀ ਅਜੇ ਵੀ ਕੁਛ ਕੁ ਨੂੰ ਲੱਗਦਾ ਹੋਊਗਾ ਨਹੀਂ ਯਾਰ ਇਹ ਤਾਂ ਐਵੇਂ ਕਹੀ ਜਾਂਦੇ, ਇਹ ਨਹੀਂ ਫੜੇ ਜਾਂਦੇ, ਬਟ ਆਉਣ ਵਾਲੇ ਸਮੇਂ 'ਚ ਇਹ ਚੀਜ਼ ਬਚਿਆ ਨਹੀਂ ਕਰਨੀ, ਇਹ ਹੋ ਹੀ ਜਾਣਾ ਆ, ਇਹਦੇ ਵਿੱਚ ਕੁਛ ਰਹਿ ਨਹੀਂ ਜਾਣੀ ਚੀਜ਼। ਸੋ ਜਿਹੜਾ ਉਹ ਦੇਖ ਕੇ ਇੱਕ ਵਾਰੀ ਫਿਰ ਮੈਂ ਇਹ ਜਿਹੜਾ ਜ਼ਰੂਰ ਪੁੱਛਣਾ ਚਾਹੁੰਦਾ ਵੀ ਹੁਣ ਬਹੁਤ ਸਾਰੇ ਜਿਹੜੇ ਆਪਾਂ ਨੂੰ ਡੀਨੈਚੁਰਲਾਈਜੇਸ਼ਨ ਵਾਲੇ ਕੇਸ ਆ ਉਹ ਸਾਹਮਣੇ ਆ ਰਹੇ ਆ। ਉਹ ਇਨਫੋਰਮੇਸ਼ਨ ਜਿਹੜੀ ਇਹਨਾਂ ਨੇ ਫਾਰਮਸ ਦੇ ਵਿੱਚ ਨਹੀਂ ਭਰੀ ਹੁੰਦੀ, ਜਾਂ ਇੱਕ ਤੋਂ ਵੱਧ ਨਾਵਾਂ ਦੇ ਨਾਲ ਪਹਿਲੋਂ ਅਪਲਾਈ ਕੀਤੇ ਹੁੰਦੇ ਆ, ਉਹ ਦੱਸਦੇ ਨਹੀਂ। ਫਿਰ ਉਹਨਾਂ ਦੇ ਵੀ ਹੁਣ ਕਾਫੀ ਕਹਿ ਲਓ ਵੀ ਇਸ ਟਾਈਮ ਕੜਿੱਕੀ ਦੇ ਵਿੱਚ ਫਸ ਰਹੇ ਆ।
ਉਹ ਤਾਂ ਦੇਖੋ ਜੀ ਰਾਜਨ ਜੀ, ਬੜਾ ਈਜ਼ੀ ਜਿਹੜਾ ਹੈਗਾ ਉਹਦਾ ਡੇਟਾਬੇਸ ਰਨ ਕਰਨਾ, ਉਹਨੇ ਕਿਹੜੇ ਬੰਦੇ ਦੇ 2 ਨਾਮ ਬੋਲਦੇ ਆ ਉੱਥੋਂ ਦੀ, ਮਤਲਬ ਉਹ ਤਾਂ ਬੜੀ ਈਜ਼ੀ ਚੀਜ਼ ਹੋ ਗਈ ਹੁਣ, ਕਿ ਜਿਹੜੇ 2 ਨਾਮ ਵਾਲੇ ਜਿਹੜੇ ਸੀਗੇ ਨਾ, ਉਹ ਬੜੇ ਜ਼ਿਆਦਾ ਕੇਸ ਜਿਹੜੇ ਸਾਹਮਣੇ ਆ ਰਹੇ। ਇੱਕ ਉਹ ਹੈਗਾ ਜਿਹੜੇ ਕਈਆਂ ਨੇ 2-2 ਜਿਹੜੇ ਅਸਾਲਮ ਦੇ ਕੇਸ ਲਗਾਏ ਸੀਗੇ, ਉਹ ਵਾਲਾ ਜਿਹੜਾ ਕਾਫੀ ਜ਼ਿਆਦਾ ਹੈਗਾ। ਫਿਰ ਜਿਹੜਾ ਸੀਗਾ ਸਭ ਤੋਂ ਮੂਰਖਤਾ ਵਾਲੇ ਕੇਸ ਕਿਹੜੇ ਹੈਗੇ ਮੇਰੇ ਹਿਸਾਬ ਨਾਲ, ਸਭ ਤੋਂ ਮੂਰਖਤਾ ਵਾਲੇ ਕੇਸ ਹੈਗੇ, ਬੰਦਾ ਇੰਡੀਆ ਤੋਂ ਵਿਆਹ ਕਰਾ ਕੇ, ਪਹਿਲਾਂ ਇਹ ਨਿਆਣੇ ਨੂਣੇ ਵੀ ਉਹਦੇ ਸੀਗੇ, ਆ ਕੇ ਉਹਨੇ ਪੁਰਾਣੀ ਵਾਲੀ ਨੂੰ ਡਿਵੋਰਸ ਦਿੱਤਾ, ਇੱਥੇ ਵਿਆਹ ਕਰਾਇਆ, ਫਿਰ ਜਦੋਂ ਗ੍ਰੀਨ ਕਾਰਡ ਹੋ ਗਏ, ਇੱਥੋਂ ਡਿਵੋਰਸ ਦੇ ਕੇ ਫਿਰ ਪੁਰਾਣੀ ਵਾਲੀ ਨਾਲ ਵਿਆਹ ਕਰਾ ਲਿਆ, ਜਾਂ ਇੱਧਰ ਵਾਲੀ ਘਰ ਵਾਲੀ ਤੋਂ ਜਿਹੜਾ ਸੀਗਾ ਨਿਆਣੇ ਸਪਾਂਸਰ ਕਰਾ ਲਏ। ਇੱਕ ਨਾ ਪੈਟਰਨ ਜਿਹਾ ਜਿਹੜਾ ਬੜਾ ਕਾਮਨ ਜਿਹਾ ਪੈਟਰਨ ਆ। ਤੇ ਬਾਰ-ਬਾਰ ਜਿਹੜੀ ਤੁਹਾਨੂੰ ਇੱਕੋ ਹੀ ਗੱਲ ਕਹੂੰਗਾ ਕਿ ਕੀ ਹੈਗਾ, ਕਿ ਦੇਖੋ ਮੂਰਖਾਂ ਦੀ ਸਲਾਹ ਵੀ ਉਨੀ ਕੀ ਹੈ, ਕਿ ਸੇਮ ਹੀ ਉਹਨਾਂ ਨੇ ਚੇਪੀ ਜਾਣੀ ਹਰੇਕ ਬੰਦੇ ਦੇ ਉੱਤੇ। ਤੇ ਹੁਣ ਇਹ ਜਿਹੜਾ ਸੀਗਾ ਕਿ ਭਾਵੇਂ ਕਿਸੇ ਦੇ 1980 ਚ ਗ੍ਰੀਨ ਕਾਰਡ ਆਇਆ, ਭਾਵੇਂ ਕਿਸੇ ਦਾ 1990 ਚ ਆਇਆ, ਭਾਵੇਂ ਉਹ ਸਿਟੀਜ਼ਨ ਬਣ ਗਏ, ਮਤਲਬ ਕਿ ਆਲ ਦਾ ਵੇ ਬੈਕ ਜਾ ਕੇ ਜਿਹੜੇ ਸੀਗੇ ਹਰੇਕ ਚੀਜ਼ ਜਿਹੜੀ ਉਹ ਕਰ ਰਹੇ ਹੈਗੇ। ਉਹ ਕਈ ਵਾਰੀ ਬੰਦਾ ਸੋਚਦਾ ਹੋਣਾ ਕਿ ਲੈ ਮੇਰੇ ਤਾਂ ਇਹਨੂੰ 15 ਸਾਲ ਹੋ ਗਏ, ਕਿਸੇ ਨੇ ਕੁਝ ਕਹਿਣਾ ਨਹੀਂ ਹੈ ਨਾ, ਤੇ ਦੇ ਆਰ ਗੋਇੰਗ ਆਲ ਦਾ ਵੇ ਬੈਕ ਕੀ ਕਿੱਦਾਂ। ਤੇ ਮਤਲਬ ਉਹਦਾ ਰੀਜ਼ਨ ਇਹੀ ਹੈਗਾ ਕਿ AI ਦੇ ਵਿੱਚ ਪਾਣਾ ਉਹਨਾਂ ਨੇ, ਉਹਨੇ ਜਿਹੜਾ ਕਿਸੇ ਨੂੰ ਫਾਈਲ ਫਰੋਲਣ ਦੀ ਲੋੜ ਨਹੀਂ, ਹੁਣ ਸਾਰਾ ਕੁਝ ਡਿਜੀਟਲਾਈਜ਼ ਹੈਗਾ, ਤੇ ਉਹਦੇ ਕਰਕੇ ਜਿਹੜਾ ਸੀਗਾ ਇਹ ਹੁਣ ਜਿਹੜੀ ਸੀਗੀ ਨਿਊ ਟੈਕਨੋਲੋਜੀ ਜਿਹੜੀ ਯੂਜ਼ ਕਰਕੇ ਤੇ ਈਜ਼ੀ ਹੋ ਗਿਆ ਕੰਮ ਜਿਹੜਾ ਫੜਨਾ ਲੋਕਾਂ ਨੂੰ। ਤੇ ਇੱਕ ਜਿਹੜੀ ਚੀਜ਼ ਜ਼ਰੂਰ ਸ਼ੇਅਰ ਕਰਿਓ ਵੀ ਕੀ ਇਸ ਟਾਈਮ ਕੋਰਟਸ ਨੂੰ ਲੈ ਕੇ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਉਹਦੇ 'ਚ ਇਹ ਅਪਡੇਟ ਦਊਂਗਾ ਕਿ 3 ਕੇਸ ਆਪਣੇ ਪਾਸ ਹੋਏ ਸੀਗੇ ਵਿਦਿਨ ਲਾਸਟ 30 ਡੇਜ਼। ਹੁਣ ਨੰਬਰ ਘੱਟ ਆ, ਕਿਤੇ ਮੈਂ ਕਿਹਾ ਇੱਕ ਦਿਨ 'ਚ 5-5 6-6 ਪਾਸ ਹੋ ਜਾਂਦੇ ਸੀਗੇ, ਮਤਲਬ ਉਹ ਵਾਲੇ ਟਾਈਮ ਤਾਂ ਨਹੀਂ ਜਿਹੜੇ ਹੁਣ ਰਹੇ। ਪਰ ਫਿਰ ਵੀ ਤੁਸੀਂ ਸਾਡੇ ਜਿੱਦਾਂ ਸੋਸ਼ਲ ਮੀਡੀਆ ਤੇ ਜਾਓਗੇ ਨਾ, ਤੁਹਾਨੂੰ ਹੁਣ ਕਈ ਤਾਂ ਪਾਉਂਦੇ ਨਹੀਂ, ਡਰਦੇ ਮਾਰੇ ਵੀਡੀਓ ਵਗੈਰਾ ਜੋ ਵੀ ਆ। ਮੈਂ ਇੱਕ ਤਾਂ ਇਨਕਰੇਜ ਕਰਦਾ ਕਿ ਜਿਹੜੇ ਵੀਰ ਦਾ ਕੇਸ ਕੂਸ ਪਾਸ ਹੁੰਦਾ ਨਾ, ਕਰਿਆ ਕਰੋ, ਕਿਉਂਕਿ ਬਾਕੀਆਂ ਨੂੰ ਪਤਾ ਲੱਗ ਜਾਂਦਾ ਟਰੂ ਪਿਕਚਰ ਜਿਹੜੀ ਕੀ ਹੈਗੀ ਆ। ਉਹ ਕਈ ਵਾਰੀ ਜਿਹੜਾ ਪਹਿਲਾਂ ਸੀਗਾ ਕਿ ਮੇਰੀ ਜੀ ਇੰਨੀ ਦਲੇਰੀ ਹੈ, ਇਹ ਕਰ ਦੇਣਾ ਇੰਡੀਆ ਜਾ, ਉਹ ਕਰ ਦੇਣਾ, ਮੈਂ ਫੜ ਲੈਣਾ, ਉਹ ਬੰਦਾ ਮਤਲਬ ਕਈ ਵਾਰੀ ਉਸ ਚੀਜ਼ ਤੋਂ। ਸੋ ਇਹ ਹੈ ਕਿ ਇਹ ਹੁਣ ਇੱਕ ਐਜ਼ ਅ ਕਮਿਊਨਿਟੀ ਆਪਾਂ ਨੂੰ ਸਰਵਾਈਵ ਜਿਹੜਾ ਇਹਦੇ ਵਿੱਚ ਕਰਨਾ ਪੈਣਾ, ਟਫ ਟਾਈਮ ਜਿਹੜਾ ਚੱਲਦਾ ਰਹੇ। ਤੇ ਇਹਦੇ ਵਿੱਚ ਹੁਣ ਜਾਣਕਾਰੀ ਇਹ ਹੈ ਕਿ 3 ਕੇਸ ਜਿਹੜੇ ਪਾਸ ਹੋਏ ਸੀਗੇ ਆਪਣੇ, ਤੇ ਉਹਦੇ ਵਿੱਚ ਮਤਲਬ ਕਿ ਹੁਣ ਬਾਕੀ ਆਫਿਸਾਂ ਦੇ ਉਹ ਵੀ ਪਾਸ ਨਹੀਂ ਹੋ ਰਹੇ ਹੈਗੇ। ਠੀਕ ਆ, ਤੁਹਾਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਲੱਗ ਹੀ ਜਾਂਦਾ ਕਿ ਕਿਹੜਾ ਕਿੱਥੇ ਸਟੈਂਡ ਕਰਦਾ। ਸੋ ਐਂਡ ਆਫ ਦਾ ਡੇ ਸੀਗਾ ਕਿ ਜਦੋਂ ਇਹ ਹੁੰਦੇ ਆ ਨਾ, ਤਾਂ ਉਹ ਓਬਵੀਅਸਲੀ ਮੈਂ ਕਿਹਾ ਇੱਕ ਮੈਸੇਜ ਜਿਹੜਾ ਹੈਗਾ ਕਿ ਕੇਸ ਜਿਹੜਾ ਪਾਸ ਹੋ ਸਕਦੇ ਆ, ਜੇ ਬੰਦਾ ਆਪਣੀ ਹਿੰਮਤ ਨਾ ਛੱਡੇ, ਸਹੀ ਤਰੀਕੇ ਨਾਲ ਸਾਰਾ ਕਰੇ। ਅਪੀਲਾਂ ਤੋਂ ਵੀ ਕਾਫੀ ਕੇਸ ਜਿਹੜੇ ਰਿਵਰਸ ਹੋ ਕੇ ਆਪਣੇ ਥੱਲੇ ਜਿਹੜੇ ਆ ਰਹੇ ਆ। ਜੇ ਬੰਦਾ ਕਈ ਵਾਰੀ ਕੋਰਟ 'ਚ ਨਹੀਂ ਜਿੱਤ ਸਕਦਾ, ਤਾਂ ਉੱਤੇ ਅਪੀਲ ਲੈਵਲ ਤੇ ਜਿੱਤ ਸਕਦਾ। ਸੋ ਇਹਦੇ ਵਿੱਚ ਕੀ ਸੀਗਾ ਰਾਜਕਰਨ ਜੀ, ਕਿ ਅਗੇਨ ਸੇਮ ਚੀਜ਼, ਜਿੱਦਾਂ ਤੁਹਾਨੂੰ ਪਤਾ ਹੁਣ ਕਈ ਡਾਇਰੈਕਟ ਫਲਾਈਟਾਂ ਵਾਲੇ ਲਾਡਲੇ ਜਿਹੜੇ ਆਏ ਆ, ਹੈ ਨਾ, ਤੁਹਾਨੂੰ ਪਤਾ ਹੀ ਹੈ ਕਿ ਮੇਰਾ ਕੀ ਓਪੀਨੀਅਨ। ਕਈ ਹੁਣ ਜਿਹੜੇ ਬੰਦੇ ਸੀਗੇ ਉਹ ਵਿੱਚ ਆਏ ਇਕਨੋਮਿਕ ਇਮੀਗ੍ਰੈਂਟ, ਉਹਨਾਂ ਨੇ ਪੈਰਾਲੀਗਲ ਹਾਇਰ ਕਰਕੇ ਆਹੀ ਸਸਤੇ ਵਾਲਾ, ਕਿ ਕਿੱਦਾਂ ਪੈਸਾ ਪੂਹਾ ਵੱਟਣਾ, ਕਿੱਦਾਂ ਕ੍ਰੈਡਿਟ ਕਾਰਡ ਵਾਲਾ ਘਪਲਾ ਮਾਰਨਾ, ਕਿੱਦਾਂ ਚੋਰੀ ਕਰਨੇ, ਠੀਕ ਆ, ਕਿੱਦਾਂ ਇੰਸ਼ੋਰੈਂਸ ਫਰਾਡ ਕਰਨਾ, ਕਿੱਦਾਂ ਟਰੱਕਾਂ ਨੂੰ ਅੱਗ ਲਾਣੀ ਆ। ਇਹ ਕੋਈ ਅਲੱਗ ਚੀਜ਼ ਨਹੀਂ ਹੈ, ਸਾਰਿਆਂ ਨੂੰ ਹੀ ਪਤਾ ਹੈਗਾ ਇਹ ਗੱਲ ਹੈਗੀ, ਕਿ ਕੋਈ ਇਹ ਕਹਿੰਦਾ ਨਹੀਂ ਹੈਗਾ। ਠੀਕ ਆ, ਵਕੀਲ ਨਹੀਂ ਕੋਈ ਇਹ ਗੱਲ ਕਰਦਾ ਇਸ ਚੀਜ਼ ਦੇ ਬਾਰੇ। ਤੇ ਹੁਣ ਲੋਕਾਂ ਨਾਲ ਵਿਚਰੀ ਦਾ ਪਤਾ ਸਾਨੂੰ ਵੀ ਆ ਕਿ ਕਿੱਥੇ ਕਿਹੜਾ ਕਿੱਦਾਂ ਸਟੈਂਡ ਕਰਦਾ, ਹੈ ਨਾ। ਤੇ ਹੁਣ ਉਹ ਕੀ ਸੀਗਾ ਕਿ ਜਿਹੜੇ ਉਹ ਵਿਅਕਤੀ ਜਿਹੜੇ ਹੈਗੇ ਉਹ ਲਾਸਟ ਮਿੰਟ, ਜਿੱਦਾਂ ਦਾ ਉਹ, ਹੈ ਨਾ, ਜਿੱਦਾਂ ਦੀ ਕੋਕੋ ਉੱਦਾਂ ਦੇ ਕੋਕੋ ਦੇ ਬੱਚੇ, ਹੈ ਨਾ, ਮਤਲਬ ਉੱਦਾਂ ਦੇ ਯਾਰ ਦੋਸਤ, ਉਹ ਸਾਰੇ ਹੀ ਸੇਮ ਜਿਹੜਾ ਸੀਗਾ ਕਿ ਇੱਕ ਜਿਹੜਾ ਪੁਰਾਣੇ ਬੰਦੇ ਜਿਹੜੇ ਆਏ ਸੀਗੇ, ਉਹ ਸੀਗੇ ਮਤਲਬ ਐਫਰਟ ਪਾਉਣ ਵਾਲੇ, ਮਿਹਨਤ ਕਰਦੇ ਸੀਗੇ। ਸੋ ਜਿਹੜੇ ਹੁਣ ਆ ਗਏ, ਇੱਕ ਤਾਂ ਮੰਡੀਰ ਜਿਹੜਾ ਹੋ ਗਿਆ, ਇਹਨੇ ਕਰਤਾ ਕੰਮ ਖਰਾਬ ਪੁਰਾਣੇ ਵਾਲਿਆਂ ਦਾ ਸਾਰਾ, ਜਾਂ ਜਿਹੜਾ ਮਿਹਨਤ ਮੁਸ਼ੱਕਤ ਕਰਨ ਵਾਲਾ ਉਹਨਾਂ ਦਾ ਵੀ ਕੰਮ ਖਰਾਬ ਕਰਤਾ। ਹੁਣ ਤੁਸੀਂ ਆਪ ਦੇਖ ਲਓ ਕਿ ਵਿੱਚ ਪੈਰਾਲੀਗਲਾਂ ਦੇ ਨਕਲੀ ਡਾਕੂਮੈਂਟ, ਇਹਨਾਂ ਨੇ ਕੋਰਟ 'ਚ ਜਾਣਾ, ਸਾਰਾ ਜਲੂਸ ਕੱਢਿਆ ਹੋਇਆ, ਸਾਰਾ ਜੱਜ ਸਾਰਾ, ਮਤਲਬ ਰਵੱਈਆ ਹੀ ਉਹਨਾਂ ਦਾ ਜਿਹੜਾ ਪਹਿਲਾਂ ਇੱਕ ਮੈਂ ਕਿਹਾ ਰਿਸਪੈਕਟ ਹੁੰਦੀ ਸੀ ਕਲਾਇੰਟ ਦੀ, ਉਹ ਮਤਲਬ ਸਮਝਦੇ ਨਹੀਂ ਕੁਛ ਹੁਣ, ਜਿੱਦਾਂ ਕਈ। ਉਹਦਾ ਮਤਲਬ ਇਹ ਉਹਨਾਂ ਨੇ ਸਵਾਲ ਪੁੱਛਣਾ, ਬੰਦੇ ਨੂੰ ਪਤਾ ਹੀ ਨਹੀਂ ਕੀ ਆ, ਕਿਹੜਾ ਹਸਪਤਾਲ ਆ, ਕਿਹੜਾ ਉਹ, ਨਕਲੀ ਡਾਕੂਮੈਂਟ ਸਾਰੇ ਜਿਹੜੇ, ਮਤਲਬ ਫਰਜ਼ੀ ਕੰਮ ਜਿਹੜਾ ਉਹਨਾਂ ਨੇ 50 ਜਿਹੜੇ RKK ਦੇ ਸੈਂਪਲ ਜਿਹੜੇ ਢਾਂਚੇ ਬਣਾ ਕੇ ਰੱਖੇ ਨਾ। ਸੋ ਕੋਰਟ ਦਾ ਜਿਹੜਾ ਹੁਣ ਟਰੂ ਮਾਹੌਲ ਤਾਂ ਇਹੀ ਆ, ਇਹ ਹੋਣਾ ਵੀ ਸੀਗਾ। ਕਿ ਇਹ ਹੋਣਾ ਕਿਉਂ ਸੀਗਾ, ਕਿਉਂਕਿ ਹੁਣ ਜੱਜ ਸੇਮ ਚੀਜ਼ ਦੇਖੀ ਜਾਂਦਾ। ਠੀਕ ਆ, ਮਤਲਬ ਕਿਉਂ ਨਹੀਂ ਇਹ ਹੋਊਗਾ, ਮਤਲਬ ਕਿ ਅਗਲਾ ਜੱਜ ਆ, ਰਾਈਟ, ਅਗਲੇ ਨੇ ਕੋਈ ਇਹ ਥੋੜਾ ਕਿ ਸਾਰਿਆਂ ਨੂੰ ਗ੍ਰੀਨ ਕਾਰਡ ਲੈ ਕੇ ਦੇਣੇ, ਅਗਲੇ ਨੇ ਦੇਖਣਾ ਕਿ ਸੋ ਇਹ ਹੈ ਕਿ ਹੁਣ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਤੁਸੀਂ ਐਡੀ ਜ਼ਿਆਦਾ ਭੀੜ ਦੇ ਵਿੱਚੋਂ ਦੀ ਜਦੋਂ ਤੁਸੀਂ ਦੇਖਦੇ ਜੱਜ ਇਹ ਚੀਜ਼ ਦੇਖਦੇ ਆ ਕਿ ਓਰੀਜਨਲ ਕੇਸ ਕਿਹੜਾ ਬੰਦਾ ਜੈਨੂਇਨ ਆ, ਕਿਹੜਾ ਬੰਦਾ ਕ੍ਰੈਡੀਬਲ ਹੈਗਾ, ਉਹ ਚੀਜ਼ਾਂ ਵੱਲ ਦੇਖਦੇ ਆ। ਤਾਂ ਕਰਕੇ ਜਿਹੜੀ ਅਪਰੂਵਲ ਰੇਟਿੰਗ ਵੀ ਹੁਣ ਜਿਹੜੀ ਘਟ ਗਈ ਆ, ਕਿ ਜਿਹੜਾ ਪਹਿਲਾਂ ਉੱਤੋਂ ਦੀ ਕੇਸ ਲਾਅ ਲਗਾ ਲਓ ਤੁਸੀਂ, ਕਿ ਛੋਟੇ ਮੋਟੇ ਜਿਹੜੇ ਹਮਲੇ ਹੋ ਗਏ ਤੇ ਉਹਨੂੰ ਕਹਿੰਦੇ ਆਪਾਂ ਸੱਟ ਨਹੀਂ ਮੰਨਦੇ ਆ, ਜਾਂ ਬੰਦੇ ਦੇ ਇੱਕ
ਨਿਸ਼ਾਨ ਹੀ ਨਹੀਂ ਕੋਈ ਹੈਗਾ ਕਿ ਜੇ ਰਿਫਿਊਜੀ ਤਾਂ ਅਸਾਲਮ ਤਾਂ ਮਿਲਣਾ ਜਿਹਨੂੰ ਬਹੁਤ ਵੱਡਾ ਕੋਈ ਨੁਕਸਾਨ ਹੋਇਆ ਹੋਵੇ, ਹੱਡੀ ਟੁੱਟੀ ਹੋਵੇ, ਫ੍ਰੈਕਚਰ ਆਇਆ ਹੋਵੇ, ਟਾਂਕੇ ਲੱਗੇ ਹੋਣ, ਨਾ ਇਦਾਂ ਦੀ ਚੀਜ਼। ਸੋ ਜਿਹੜਾ ਸੀਗਾ ਕੋਰਟਸ ਦਾ ਐਟੀਟਿਊਡ ਉਹ ਕਾਫੀ ਸਾਰਾ ਉਸ ਚੀਜ਼ ਵੱਲ ਜਿਹੜਾ ਸ਼ਿਫਟ ਹੋ ਗਿਆ ਕਿ ਸੱਟ ਗੰਭੀਰ ਜਿਹੜੀ ਹੋਣੀ ਚਾਹੀਦੀ ਹੈ। ਜੇ ਸੱਟ ਗੰਭੀਰ ਨਾ ਹੋਵੇ ਤਾਂ ਉਹਨੂੰ ਉਹ ਉਸ ਲੈਵਲ ਦੀ ਫਿਰ ਮੰਨਦੇ ਨਹੀਂ ਆ, ਤੇ ਜ਼ਿਆਦਾਤਰ ਜਿਹੜੇ ਜੱਜ ਕੇਸ ਨਹੀਂ ਪਾਸ ਕਰਦੇ ਆ। ਤੇ ਅਪੀਲਾਂ ਪੂਲਾਂ ਦੇ ਵਿੱਚ ਜਾ ਕੇ ਸਪੈਸ਼ਲੀ ਜਿਹੜਾ 9th ਸਰਕਟ ਹੈਗਾ ਉਹ ਥੋੜਾ ਜਿਹਾ ਲਿਬਰਲ ਸਰਕਟ ਹੈਗਾ, ਉੱਥੇ ਕਈ ਵਾਰੀ ਸਕਸੈਸ ਬੰਦੇ ਨੂੰ ਮਿਲ ਜਾਂਦੀ ਆ। ਇੱਕ ਆਪਾਂ ਦਾ ਹੁਣੇ ਐਕਚੁਅਲੀ ਰੀਸੈਂਟਲੀ ਰਿਮਾਂਡ ਹੋਇਆ ਕੇਸ, 9th ਸਰਕਟ ਨੇ ਡਿਸਾਈਡ ਕੀਤਾ ਜੇ ਬੰਦਾ ਹੋਵੇ ਤਾਂ ਵਧੀਆ ਗੱਲ ਆ, ਤੁਹਾਡੇ ਮੂਹਰੇ ਲੈ ਕੇ ਆਵਾਂਗੇ। ਤਾਂ ਸੇਮ ਥਿੰਗ ਹੀ ਸੀਗੀ, 9th ਸਰਕਟ ਨੇ ਉਹੀ ਕਿਹਾ ਕਿ ਨਹੀਂ, ਜੱਜ ਨੇ ਜਿਹੜਾ ਸੀਗਾ BIA ਨੇ ਗਲਤ ਫੈਸਲਾ ਦਿੱਤਾ, ਕਲੈਕਟਿਵਲੀ ਦੇਖਣਾ ਕਿ ਸੱਟਾਂ ਸਾਰੀਆਂ ਮਿਲਾ ਕੇ, ਜਿਹੜੀਆਂ ਧਮਕੀਆਂ ਸਾਰੀਆਂ ਮਿਲਾ ਕੇ ਪਾਸਟ ਪ੍ਰੋਸੀਕਿਊਸ਼ਨ ਬਣਦੀ ਆ। ਉਹਨਾਂ ਨੇ ਪਰ ਉਹ ਜਿਹੜਾ ਪ੍ਰੈਸੀਡੈਂਟ ਡਿਸੀਜਨ ਨਹੀਂ ਬਣਾਇਆ, ਉਹਨਾਂ ਨੇ ਸਾਡੇ ਫੇਵਰ 'ਚ ਦਿੱਤਾ ਪਰ ਪ੍ਰੈਸੀਡੈਂਟ ਨਹੀਂ ਬਣਾਇਆ ਉਹਨਾਂ ਨੇ। ਪ੍ਰੈਸੀਡੈਂਟ ਜੇ ਬਣ ਜਾਂਦਾ ਤਾਂ ਜਿਹੜੀ ਤੁਸੀਂ ਚੀਜ਼ ਦੇਖ ਰਹੇ ਆ ਨਾ ਕਿ ਸੱਟਾਂ ਹੋਣੀ ਚਾਹੀਦੀਆਂ ਸੀ, ਉਹਨੂੰ ਆਪਾਂ ਰਿਵਰਸ ਕਰ ਦੇਣਾ ਸੀਗਾ। ਤਾਂ ਮਤਲਬ ਉਹ ਕਰਦੇ ਕਰਦੇ ਰਹਿ ਗਏ, ਕੇਸ ਜਿੱਤ ਗਏ, ਪਰ ਪ੍ਰੈਸੀਡੈਂਟ ਨਹੀਂ ਜਿਹੜਾ ਸੀਗਾ ਬਣ ਸਕਿਆ। ਉਹ ਜਿਹੜੀ ਫਾਈਟ ਸੀਗੀ ਉਹ ਜਾਰੀ ਰਹਿਣੀ ਆ ਉਸ ਲੈਵਲ ਤੱਕ, ਠੀਕ ਆ। ਤੇ ਉਸ ਲੈਵਲ ਤੱਕ ਜਿਹੜਾ ਸੀਗਾ ਵਕੀਲ ਇਕੱਲਾ ਨਹੀਂ ਕਰ ਸਕਦਾ, ਬੰਦੇ ਦੀ ਵੀ ਵਿਲਿੰਗਨੈਸ ਹੋਣੀ ਚਾਹੀਦੀ ਹੈ ਕਿ ਭਾਈ ਮੈਂ ਵਕੀਲ ਨੂੰ ਹਾਇਰ ਕਰਨਾ, ਉਸ ਲੈਵਲ ਤੱਕ ਫਾਈਟ ਜਿਹੜੀ ਕਰਨੀ ਆ। ਸੋ ਇਹ ਬੇਸਿਕਲੀ ਇਦਾਂ ਦੇ ਜਿਹੜੇ ਟਾਈਮ ਜਿਹੜੇ ਚੱਲਦੇ ਆ, ਤੇ ਵਿੱਚ ਜਿਹੜੀਆਂ ਜਿੱਤਾਂ ਹੁੰਦੀਆਂ ਵਧੀਆ ਵੀ ਲੱਗਦਾ, ਤੇ ਬਾਕੀਆਂ ਨੂੰ ਵੀ ਜਿਹੜਾ ਹੌਸਲਾ ਮਿਲਦਾ ਕਿ ਯਾਰ ਕੇਸ ਪਾਸ ਹੁੰਦੇ ਆ, ਤੇ ਹਿੰਮਤ ਜਿਹੜਾ ਨਾ ਛੱਡੋ। ਕਿਉਂਕਿ ਜਿਹੜੇ ਮੈਂ ਹੁਣ ਤੁਹਾਨੂੰ ਗੱਲ ਕੀਤੀ ਕਿ ਜਿਹੜੇ ਲੋਕੀ ਵੇਚ ਵੱਟ ਕੇ ਵਾਪਸ ਜਾਣ ਵਾਲੇ, ਕ੍ਰੈਡਿਟ ਕਾਰਡ ਘਪਲੇ ਵਾਲੇ, ਉਹ ਕੀ ਸੀਗਾ ਕਿ ਉਹਨਾਂ ਨੇ ਐਂਡ 'ਚ ਕੰਮ ਨਹੀਂ ਕਰਨਾ, ਉਹਨਾਂ ਤਾਂ ਵਕੀਲ ਦੀ ਨਹੀਂ ਫੀਸ ਦੇਣੀ, ਉਹਨਾਂ ਨੇ ਐਂਡ 'ਚ ਵਕੀਲ ਨੂੰ ਲਟਕਾ ਕੇ ਰੱਖਣਾ, ਡਾਕੂਮੈਂਟ ਆਪਣੇ ਐਂਡ ਤੱਕ ਕਰਨੇ ਆ। ਉਹ ਜਿਹੜਾ ਸੀ ਕਮਿਊਨਿਟੀ 'ਚ ਰੌਲਾ ਪਾਤਾ ਕਿ ਨਹੀਂ ਕੇਸ ਪਾਸ ਨਹੀਂ ਹੁੰਦੇ, ਛੱਡੋ ਵੇਚ ਵੱਟ ਕੇ ਵਾਪਸ ਚੱਲੋ ਵਾਲਾ ਹਿਸਾਬ ਦਾ। ਉਹ ਜਿਹੜਾ ਆਪਣਾ ਸੀਗਾ ਕੰਮ ਉਹ ਇਹ ਹੈ ਕਿ ਲਿਆ ਕੇ ਆ ਕੇ ਨਹੀਂ ਕਿ ਉਹ ਚੀਜ਼ ਨੂੰ ਚੇਂਜ ਕਰਨਾ, ਮੂਰਖਾਂ ਦੇ ਮਗਰ ਨਹੀਂ ਲੱਗਣਾ, ਕੇਸ ਦੀ ਫਾਈਟ ਕਰਨੀ ਆ ਹਰੇਕ ਲੈਵਲ ਤੇ। ਤੇ ਫਿਰ ਇਹ ਆ ਕਿ ਜਿਹੜੇ ਹੁਣ ਇਹ ਜਿਹੜੇ ਬੰਦੇ ਹੈਗੇ ਆ ਸਿੰਪਲੀ ਜਿਹਨਾਂ ਦੇ ਕੇਸ ਪਾਸ ਹੋਏ, ਸਿੰਪਲ ਉਹ ਵਾਲੇ ਬੰਦੇ ਆ ਜਿਹੜੇ ਕਹਿੰਦੇ ਕਿ ਨਹੀਂ ਆਪਾਂ ਜਿੱਦਾਂ ਵੀ ਹੋਵੇ ਆਪਾਂ ਐਂਡ ਤੱਕ ਜਿਹੜੀ ਫਾਈਟ ਕਰਨੀ ਆ। ਸੋ ਆ ਕੇ ਆਪਣਾ ਤੁਸੀਂ ਚਾਂਸ ਲਓ, ਵਧੀਆ ਮੁਲਕ ਹੈਗਾ, ਜ਼ਿੰਦਗੀ 'ਚ ਇੱਕ ਵਾਰੀ ਮੌਕੇ ਮਿਲਦੇ ਆ, ਠੀਕ ਆ। ਬਾਰ-ਬਾਰ ਇਹ ਮੌਕੇ ਜਿਹੜੇ ਨਹੀਂ ਹੁੰਦੇ, ਮਿਹਨਤ ਕਰੋ ਆਪਣੇ ਆਪਣੇ ਕੇਸ ਤੇ ਕਈ ਵਾਰੀ ਲੋਕਾਂ ਨੇ ਬ੍ਰੇਕ ਲਾਈ ਹੁੰਦੀ, ਨਹੀਂ ਜੀ ਮੈਂ ਤਰੀਕ ਨਹੀਂ ਲੜਨੀ, ਜੱਜ ਤਾਂ ਫੇਲ ਹੀ ਕਰਦਾ ਅਗੇਨ। ਮਤਲਬ ਜੱਜ ਉਹ ਤਾਂ ਪਹਿਲਾਂ ਹੀ ਦੁਖੀ ਆ ਗਏ ਕਿ ਯਾਰ ਇਹ ਐਂਡ ਮੌਕੇ ਤੇ ਘਰ ਚੇਂਜ ਕਰ ਲੈਂਦੇ, ਕਦੀ ਡਾਕਟਰ ਦੀ ਲੈਟਰ ਲਾ ਦਿੰਦੇ ਆ, ਕਦੀ ਸਾਈਕੈਟਰਿਸਟ ਦੀ ਲੈਟਰ ਲਾ ਦਿੰਦੇ ਆ ਕਿ ਮੈਂ ਤਰੀਕ ਨਹੀਂ ਲੜ ਸਕਦਾ। ਸੋ ਜਿਹੜੀਆਂ ਸਾਰੀਆਂ ਗੇਮਾਂ ਗੁੰਮਾਂ ਸਾਰੀਆਂ ਪੁਰਾਣੀਆਂ ਉਹ ਆਲਰੇਡੀ ਓਵਰ ਹੋ ਗਈਆਂ, ਕੋਈ ਜੱਜ ਸੁਣ ਕੇ ਨਹੀਂ ਰਾਜੀ ਹੈਗਾ, ਜਿਹਦੀ ਤਰੀਕ ਚੜੀ ਉਹਨੂੰ ਕੇਸ ਜਿਹੜਾ ਲੜਨੇ ਪੈਂਦਾ, ਠੀਕ ਹੈ। ਤੇ ਆਪਣੇ ਕੇਸ ਦੀ ਜਿਹੜੀ ਸੀਗੀ ਪੂਰੀ ਡਟ ਕੇ ਤਿਆਰੀ ਕਰੋ। ਹੁਣ ਇਹ ਆ ਕਿ ਵੀ ਕੋਰਟ ਹੋਣੀ, ਅੱਜ ਕੱਲ ਜਿਹੜੇ ਜੱਜ ਬਿਜ਼ੀ ਆ, ਇਹਨਾਂ ਨੂੰ ਵੀ ਕੰਮ ਕੁੰਮ ਬਥੇਰੇ ਆ, ਕਾਫੀ ਸਾਰੀਆਂ ਹੀਅਰਿੰਗਾਂ ਜਿਹੜੀਆਂ ਆਟੋਮੈਟਿਕਲੀ ਵੀ ਜਿਹੜੀਆਂ ਅੱਗੇ ਪੋਸਟਪੋਨ ਹੋ ਜਾਂਦੀਆਂ, ਤੇ ਤੁਹਾਡੀ ਵੀ ਹੋ ਜਾਂਦੀ ਹੈ ਕਈ ਵਾਰੀ, ਠੀਕ ਆ। ਪਰ ਇਹ ਹੈ ਕਿ ਜਿਹਦੀ ਤਰੀਕ ਚੱਲਦੀ ਆ ਉਹਨੂੰ ਲੜਨੀ ਪੈਣੀ ਹੈ। ਫਿਰ ਉਸ ਤੋਂ ਬਾਅਦ ਅਪੀਲਾਂ ਪੁੱਲਾਂ ਹੈਗੀਆਂ, ਤੇ ਫਾਈਟ ਜਿਹੜੀ ਸੀਗੀ ਉੱਤੇ ਤੱਕ ਵੀ ਜਿਹੜੀ ਜਦ ਤੱਕ ਪੂਰੀ ਗੇਮ ਓਵਰ ਨਹੀਂ ਹੁੰਦੀ ਤਦ ਤੱਕ ਬੰਦੇ ਨੂੰ ਫਾਈਟ ਆਪਣੀ ਜਿਹੜੀ ਕਰਨੀ ਚਾਹੀਦੀ ਹੈ। ਤੇ ਡਾਕੂਮੈਂਟ ਵਗੈਰਾ ਆਪਣੇ ਜਿਹੜੇ ਸੀਗੇ ਉਹਨੂੰ ਪਲੀਜ਼ ਜਿਹੜਾ ਸੀਗਾ ਟਾਈਮ ਸਰ ਨਾ ਵਕੀਲ ਨਾਲ ਕੋਆਪਰੇਟ ਕਰਕੇ ਸਬਮਿਟ ਕਰਿਆ ਕਰੋ। ਉਹ 'ਚ ਕਈ ਵਾਰੀ ਸੀਗਾ ਕਿ ਐਵੇਂ ਬਹਿਸਦੇ ਰਹਿੰਦੇ ਕਿ ਨਹੀਂ ਕਰਨਾ, ਤਰੀਕ ਅੱਗੇ ਹੋਣੀ, ਇੱਦਾਂ ਉਹ ਕਰਦੇ ਟਾਈਮ ਲੱਗ ਜਾਂਦਾ ਸਾਰਾ, ਜਿਹਦੇ 'ਚ ਡੈਡਲਾਈਨ ਹੁੰਦੀ ਹੈ, ਆ ਨਹੀਂ ਪਹੁੰਚਿਆ, ਉਹ ਨਹੀਂ ਪਹੁੰਚਿਆ, ਆਹ ਗਲਤੀ ਹੋ ਗਈ, ਉਹ ਗਲਤੀ ਹੋ ਗਈ। ਸੋ ਇਹ ਸੀਗਾ ਕਿ ਜਦੋਂ ਤਰੀਕ ਤੁਹਾਡੀ ਜਦੋਂ ਪੈਂਦੀ ਹੈ ਨਾ, ਉਹਨੂੰ ਲੜਨ ਵਾਲੇ ਇਰਾਦੇ ਨਾਲ ਜਿਹੜਾ ਜਾਇਆ ਕਰੋ। ਜੱਜ ਮਾੜਾ ਚੰਗਾ, ਹੁਣ ਤਾਂ ਕੋਈ ਵੀ ਕੋਰਟ ਇੱਦਾਂ ਨਹੀਂ, ਹੁਣ ਤਾਂ ਇੱਦਾਂ ਥੋੜ੍ਹਾ ਨਾ ਕਿ ਆਹ ਕੋਰਟ ਮਾੜਾ ਮੈਂ ਦੂਜੇ ਕੋਰਟ ਚਲ ਜਾਵਾਂ, ਹੁਣ ਹਰ ਕਿਤੇ ਇੱਦਾਂ ਹੀ ਸੇਮ ਚੀਜ਼ ਹੈਗੀ। ਜਿੱਥੇ ਹੈਗੇ ਉੱਥੇ ਟਿੱਕੇ ਬਹੁ, ਆਪਣਾ ਐਡਰੈਸ ਅਡਰੂਸ ਵਾਲੇ ਘਪਲੇ ਘੁਪਲੇ ਜਿਹੜੇ ਸੀਗੇ ਉਹ ਛੱਡੋ, ਤੇ ਕੇਸ ਦੇ ਵਿੱਚ ਜਿਹੜਾ ਸੀਗਾ ਸਿੱਧੇ ਡਾਇਰੈਕਟ ਫੋਕਸ ਕਰੋ, ਕੇਸ ਲੜਨਾ ਵਾ। ਜੀ ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ। ਬਾਕੀ ਜੇ ਤੁਹਾਡਾ ਕੋਈ ਵੀ ਕੁਐਸਚਨ ਕੇਸਿਸ ਨੂੰ ਜਿਹੜਾ ਉਹ ਲੈ ਕੇ ਤੁਸੀਂ ਲੈਣਾ ਚਾਹੁੰਦੇ ਆ ਅਟਾਰਨੀ ਟਿਡਕਿਆਣਾ ਹੁਣਾਂ ਦੇ ਮਦਦ, ਤਾਂ ਇਹਨਾਂ ਦਾ ਆਫਿਸ ਦਾ ਨੰਬਰ ਆ 4159090503 415-909-0503 ਦੇ ਉੱਤੇ। ਤੇ ਅਟਾਰਨੀ ਟਿਡਕਿਆਣਾ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਮਿਲਦੇ ਆ ਅਗਲੀ ਵਾਰੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਤੇ ਸਤਿ ਸ੍ਰੀ ਅਕਾਲ।